ਤੇ ਤਬਦੀਲੀ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਦੱਸਿਆ ਕਿ ਕੱਚੇ ਕੋਠਿਆਂ ਤੋਂ ਤੁਹਾਡਾ ਸਫ਼ਰ ਸ਼ੁਰੂ ਹੁੰਦਾ, ਫਿਰ ਤੁਸੀਂ ਅਧਿਆਪਨ ਕਿੱਤੇ ਦੇ ਨਾਲ ਵੀ ਜੁੜੇ ਰਹੇ ਹੋ। ਜੀ ਤੇ ਇਹ ਬਹੁਤ ਘੱਟ ਐਗਜ਼ਾਮਪਲਸ ਮਿਲਦੀਆਂ ਕਿ ਅਧਿਆਪਨ ਕਿੱਤੇ ਦੇ ਨਾਲ ਜੁੜੇ ਹੋਣ ਤੋਂ ਬਾਅਦ ਕੋਈ ਆਪਣੀ ਜਿਹੜੀ ਇਸ ਉੱਚ ਲੈਵਲ ਦੇ ਉੱਤੇ ਇੱਕ ਵੱਖਰੇ ਕਿਸਮ ਦਾ ਇੱਕ ਕੰਮ ਕਰਨਾ, ਭਾਵੇਂ ਕਿ ਉਹ ਵਿੱਦਿਅਕ ਖੇਤਰ ਦੇ ਨਾਲ ਹੀ ਜੁੜਿਆ ਹੁੰਦਾ। ਕਿੱਦਾਂ ਦਾ ਰਿਹਾ ਹੁਣ ਤੱਕ ਦਾ ਇਹ ਸਫ਼ਰ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਿਹੜਾ ਤੁਹਾਡਾ ਪਿਛੋਕੜ ਵਾ ਨਾ, ਜੀ ਉਹ ਤੁਹਾਡਾ ਪਿੱਛਾ ਨਹੀਂ ਛੱਡਦਾ, ਤੁਹਾਡੇ ਨਾਲ ਨਾਲ ਚੱਲਦਾ। ਜੀ। ਤੇ ਜਿਹੜਾ ਮੇਰੇ ਪਿੰਡ ਦੇ ਵਿੱਚ ਮੇਰੇ ਤਾਇਆ ਜੀ ਵੀ ਸਾਡੇ ਨਾਲ ਵੈਂਟ ਟਾਈਮ ਦੀ ਸੀ। ਤਾਇਆ ਜੀ ਨੂੰ ਰੇਡੀਓ ਪਾਕਿਸਤਾਨ ਲਾਹੌਰ ਸੁਣਨ ਦਾ ਬਹੁਤ ਸ਼ੌਕ ਸੀ, ਤੇ ਉਹ ਨਾ ਜਿਹੜੀ ਉਹ ਗਾਇਕੀ ਸੀ, ਜਿਹੜੀ ਉਹ ਸ਼ਬਦਾਵਲੀ ਹੁੰਦੀ ਸੀ ਗੀਤਾਂ ਦੀ, ਉਹ ਮੈਨੂੰ ਪ੍ਰਭਾਵਿਤ ਕਰਦੀ ਸੀ। ਤੇ ਇਹ ਹੌਲੀ ਹੌਲੀ ਮੇਰੇ ਮਨ ਵਿੱਚ ਵੀ ਥੋੜ੍ਹਾ ਜਿਹਾ ਇਹ ਜਾਗਿਆ ਕਿ ਮੈਂ ਵੀ ਕੁਝ ਲਿਖ ਸਕਦਾ ਜੀ। ਤੇ ਸਭ ਤੋਂ ਪਹਿਲਾਂ ਗਜ਼ਲ ਜਿਹੜੀ ਆ, ਇਹਦੇ ਉੱਤੇ ਬਹੁਤ ਘੱਟ ਚਰਚਾ ਕੀਤੀ ਜਾਂਦੀ ਆ ਪੰਜਾਬੀ ਸਾਹਿਤਕ ਹਲਕਿਆਂ ਦੇ ਵਿੱਚ। ਤੇ ਤੁਸੀਂ ਇਹਨੂੰ ਇੱਕ ਕਹਿ ਲਓ ਕਿ ਲਗਾਤਾਰ ਤਰਤੀਬਤਾ ਦਿੱਤੀ ਆ, ਤੇ ਤੁਸੀਂ ਬੜੇ ਜੰਗ ਚਿਹਰੇ ਇੱਥੇ ਲੈ ਕੇ ਆਉਂਦੇ ਆ। ਤੇ ਸਾਡੇ ਪਹਿਲਾਂ ਤਾਂ ਦਰਸ਼ਕਾਂ ਨੂੰ ਇਹੀ ਦੱਸੋ ਕਿ ਇੱਕ ਗੀਤ ਵਿੱਚ, ਜੇ ਆਪਾਂ ਤੁਕਬੰਦੀ ਵੀ ਕਹਿ ਲਈਏ, ਇੱਕ ਗੀਤ ਵਿੱਚ ਤੇ ਗਜ਼ਲ ਦੇ ਵਿੱਚ ਫਰਕ ਕੀ ਆ? ਦਰਅਸਲ ਗਜ਼ਲ ਵੀ ਜਿਹੜੀ ਹੈ ਉਹ ਕਵਿਤਾ ਹੀ ਹੁੰਦੀ ਹੈ ਜੀ, ਕਵਿਤਾ ਦਾ ਰੂਪ ਹੈ। ਤੇ ਸ਼ਾਇਰੀ ਜਿਹੜੀ ਹੈਗੀ ਆ, ਉਹਦੀਆਂ ਵਿਧਾਵਾਂ ਅਲੱਗ-ਅਲੱਗ ਹੁੰਦੀਆਂ, ਵਾਰਤਕ ਦੀਆਂ ਵਿਧਾਵਾਂ ਵੀ ਅਲੱਗ-ਅਲੱਗ ਹੁੰਦੀਆਂ। ਕੁਛ ਜਿਹੜੇ ਪਰੰਪਰਿਕ ਜਿਹੜੇ ਪੰਜਾਬੀ ਦੇ ਸ਼ਬਦ ਅਸੀਂ ਵਰਤਦੇ ਹੈਗੇ ਆ, ਕੁਛ ਜਿਹੜੇ ਬੰਧਨ ਹੈ ਜਾਂ ਕਹ ਲਓ ਕਿ ਅਰਕਾਨ, ਉਹ ਫਾਰਸੀ ਦੇ ਵਿੱਚੋਂ ਪੰਜਾਬੀ ਵਿੱਚ ਪ੍ਰਵੇਸ਼ ਹੋਏ ਹੈਗੇ ਆ। ਇਹ ਦੋਸ਼ ਲੱਗਦਾ ਜੀ ਵੀ ਪਾਰਸੀ ਆ ਤੇ ਪੰਜਾਬੀਆਂ ਨੂੰ ਕੀ ਕੰਮ? ਹਾਂਜੀ ਹਾਂਜੀ, ਕਿ ਇਹ ਪੰਜਾਬੀ ਦੀ ਨਹੀਂ ਹੈ। ਮੈਂ ਇਸ ਗੱਲ ਨਾਲ ਬਿਲਕੁਲ ਮੁਤਫਿਕ ਨਹੀਂ ਹੈ। ਇਹ ਕਿਸੇ ਵੇਲੇ ਪੰਜਾਬ ਦੀ ਰਾਜ ਭਾਸ਼ਾ ਰਹੀ ਹੈ ਜੀ। ਹੁਣ ਵੀ ਤੁਸੀਂ ਕਿਤੇ ਪਟਵਾਰੀਆਂ ਦੇ ਕੋਲੋਂ ਪੁਰਾਣਾ ਜ਼ਮੀਨ ਦਾ ਰਿਕਾਰਡ ਲੱਭੋ, ਜਿਹੜੀ ਉਹਦੀ ਸ਼ਬਦਾਵਲੀ ਹੈਗੀ ਆ, ਉਹ ਫਾਰਸੀ ਵਿੱਚ ਹੀ ਆ। ਕਈ ਬੰਦੇ ਤਾਂ ਇਹ ਵੀ ਕਹਿੰਦੇ ਰਹੇ ਆ ਪਹਿਲੀਆਂ ਦੇ ਵਿੱਚ ਕਿ ਪੰਜਾਬੀ ਦੇ ਵਿੱਚ ਮੁਮਕਿਨ ਹੀ ਨਹੀਂ ਹੈਗਾ ਗਜ਼ਲ ਲਿਖਣੀ, ਤੇ ਹੁਣ ਸ਼ਾਇਦ ਸੋਚ ਜਿਹੜੀ ਆ ਬਦਲੀ ਆ। ਇਸ ਤਰ੍ਹਾਂ ਦੀ ਕਿ ਕਈ ਧਾਰਨਾਵਾਂ ਜਾਂ ਮਿਥਾਂ ਬਣੀਆਂ ਹੁੰਦੀਆਂ, ਤੇ ਜਿਹੜੀਆਂ ਧਾਰਨਾਵਾਂ ਔਰ ਮਿਥਾਂ ਹੈਗੀਆਂ, ਇਹ ਟੁੱਟ ਵੀ ਜਾਂਦੀਆਂ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸਨਮੁਖ ਦੇ ਵਿੱਚ। ਸਾਰਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਦਾ ਪ੍ਰੋਗਰਾਮ ਬੜਾ ਸਪੈਸ਼ਲ ਹੋਣ ਜਾ ਰਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਅਹਿਮ ਸ਼ਖਸੀਅਤਾਂ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਆਉਂਦੀਆਂ, ਉਹਨਾਂ ਨੂੰ ਤੁਹਾਡੇ ਰੂਬਰੂ ਅਸੀਂ ਕਰਦੇ ਹਾਂ। ਅੱਜ ਜਿਹੜੀ ਸ਼ਖਸੀਅਤ ਤੁਹਾਡੇ ਰੂਬਰੂ ਅਸੀਂ ਕਰਨੀ ਆ, ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਆਪਣੇ ਖੇਤਰ ਦੇ ਵਿੱਚ, ਆਪਣੇ ਖੇਤਰ ਦੇ ਵਿੱਚ ਉਸਤਾਦ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ। ਦੀਪਕ ਸਕੂਲ ਆਫ ਗਜ਼ਲਸ ਜਿਹੜਾ ਉਹ ਚਲਾ ਰਹੇ ਨੇ। ਗਜ਼ਲ ਜਿਹੜੀ ਕਿ ਇੱਕ ਪਰੰਪਰਾ ਕਿਹਾ ਜਾਂਦਾ ਕਿ ਇੰਡੀਆ ਦੇ ਵਿੱਚ ਜਿਹੜੀ ਆਮਿਰ ਖੁਸਰੋ ਤੋਂ ਸ਼ੁਰੂ ਹੁੰਦੀ ਆ, ਉਹਨੂੰ ਪੰਜਾਬ ਦੇ ਵਿੱਚ ਲਗਾਤਾਰਤਾ ਪ੍ਰਦਾਨ ਕਰਨ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਭੂਮਿਕਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਹੜੇ ਸ਼ਾਗਿਰਦ ਆ ਉਹ ਪਾਏ ਜਾਂਦੇ ਆ, ਤੇ ਗਜ਼ਲ ਦੇ ਉੱਤੇ ਬਹੁਤ ਜ਼ਿਆਦਾ ਕੰਮ ਜਿਹੜਾ ਕਰਦੇ ਆ ਤੇ ਕੀਤਾ ਵੀ ਆ। ਤੇ ਹੁਣ ਤੱਕ 50 ਦੇ ਕਰੀਬ ਜਿਹੜੀਆਂ ਕਿਤਾਬਾਂ ਆ ਉਹ ਪਾਠਕਾਂ ਦੀ ਝੋਲੀ ਪਾ ਚੁੱਕੇ ਆ। ਮੇਰੀ ਮੁਰਾਦ ਆ ਉਸਤਾਦ ਗੁਰਦਿਆਲ ਰੋਸ਼ਨ ਜੀ ਤੋਂ। ਸਤਿ ਸ੍ਰੀ ਅਕਾਲ ਰੋਸ਼ਨ ਸਾਹਿਬ। ਸਤਿ ਸ੍ਰੀ ਅਕਾਲ ਜੀ। ਜੀ, ਇੰਡੋਸ ਟੀਵੀ ਆਸਟ੍ਰੇਲੀਆ ਦੇ ਸੂਝਵਾਨ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ ਤੇ ਦੁਆ ਸਲਾਮ ਜੀ। ਤੇ ਰੋਸ਼ਨ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ। ਸ਼ੁਕਰੀਆ ਜੀ। ਤੇ ਧੰਨਵਾਦ ਵੀ ਕਰਦੇ ਹਾਂ ਜਸਵੰਤ ਬਾਗਲਾ ਜੀ ਦਾ, ਤੇ ਉਹਨਾਂ ਨੇ ਖਾਸ ਜਿਹੜੀ ਇਹ ਇੰਟਰਵਿਊ ਦਾ ਉਪਰਾਲਾ ਕੀਤਾ ਜੀ। ਕਿੱਦਾਂ ਦਾ ਲੱਗਾ ਆਸਟ੍ਰੇਲੀਆ ਜਦੋਂ ਇੱਥੇ ਪਹੁੰਚੇ ਹੋ? ਕਿਉਂਕਿ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਘੁੰਮਦੇ ਹੋ, ਤੇ ਜਿਹੜਾ ਗਜ਼ਲ ਗੋ ਆ ਇੱਕ, ਜਾਂ ਇੱਕ ਜਿਹੜੀ ਸਾਹਿਤਕ ਹਸਤੀ ਆ, ਉਹਦੀ ਸ਼ਾਇਦ ਦੇਖਣ ਦੀ ਇੱਕ ਅੱਖ ਜਿਹੜੀ ਆ ਵੱਖਰੀ ਹੋ ਸਕਦੀ ਆ ਲੋਕਾਂ ਤੋਂ। ਕਿੱਦਾਂ ਦਾ ਮਹਿਸੂਸ ਕੀਤਾ? ਦੇਖੋ ਜੀ ਦਲਜੀਤ ਜੀ, ਹਰ ਜਗ੍ਹਾ ਦਾ ਆਪਣਾ ਮਹੱਤਵ ਹੁੰਦਾ। ਕੋਈ ਜਗ੍ਹਾ ਨੂੰ ਅਸੀਂ ਘਟਾ ਕੇ ਨਹੀਂ ਦੇਖ ਸਕਦੇ ਜੀ। ਬਾਕੀ ਇੱਦਾਂ ਕਿ ਜਿੰਨਾ ਕੁ ਮੈਂ ਘੁੰਮਿਆ ਆ, ਉਹਨਾਂ ਦੀ ਨਿਸਬਤ ਜਿਹੜਾ ਆਸਟ੍ਰੇਲੀਆ ਆ, ਮੈਨੂੰ ਕੁਛ ਥੋੜ੍ਹਾ ਜਿਹਾ ਜ਼ਿਆਦਾ ਸ਼ਾਂਤ ਲੱਗਾ। ਮਤਲਬ ਇੱਥੇ ਦਾ ਜਿਹੜਾ ਵਾਤਾਵਰਨ ਹੈ, ਉਹਦੇ ਵਿੱਚ ਸ਼ੋਰ ਨਹੀਂ ਹੈ, ਮੈਨੂੰ ਬਹੁਤਾ ਲੱਗਿਆ। ਤੇ ਜਿਹੜੀ ਕਿ ਚੰਗੀ ਗੱਲ ਵਾ ਜੀ।
ਤੇ ਸਾਡੇ ਭਾਰਤ ਵਿੱਚ ਤਾਂ ਜਿਹੜਾ ਸ਼ੋਰ ਪ੍ਰਦੂਸ਼ਣ ਆ ਉਹਦਾ ਲੈਵਲ ਹੀ ਕੋਈ ਲੈਵਲ ਹੀ ਨਹੀਂ ਹੈ, ਰਿਕਾਰਡ ਟੁੱਟੇ ਪਏ ਆ। ਲੇਕਿਨ ਆਸਟ੍ਰੇਲੀਆ ਵਿੱਚ ਆ ਕੇ ਮੈਨੂੰ ਇਸ ਗੱਲ ਦੀ ਬੜੀ ਸੰਤੁਸ਼ਟੀ ਹੋਈ ਆ ਕਿ ਇੱਥੇ ਦਾ ਜਿਹੜਾ ਵਾਤਾਵਰਨ ਹੈਗਾ ਉਹ ਪ੍ਰਦੂਸ਼ਣ ਫਰੀ ਤਾਂ ਹੈਗਾ ਆ, ਤੇ ਇਹ ਨਾਲ ਨਾਲ ਸ਼ੋਰ ਫਰੀ ਵੀ ਹੈਗਾ ਜੀ। ਤੇ ਥੈਂਕਸ ਜੀ, ਕੰਪਲੀਮੈਂਟ ਤੁਸੀਂ ਦਿੱਤਾ। ਤੇ ਜਾਨੀ ਵਧੀਆ ਧਰਤੀ ਦੇ ਉੱਤੇ ਅਸੀਂ ਰਹਿੰਦੇ ਆ, ਜੀ। ਪਰ ਇਹੋ ਜਿਹੀ ਇੱਕ ਸੋਚ ਹੁੰਦੀ ਆ ਕਿ ਅਸੀਂ ਇਹੋ ਜਿਹਾ ਜਿਹੜਾ ਇੱਕ ਸਮਾਜ ਆ ਉਹਦੀ ਸਿਰਜਣਾ ਕਰਨੀ ਆ। ਸਭ ਤੋਂ ਪਹਿਲਾਂ ਆਪਾਂ ਚਲੋ ਇੱਕ ਰਵਾਇਤੀ ਢੰਗ ਦੇ ਨਾਲ ਹੀ ਇਹ ਇੰਟਰਵਿਊ ਸ਼ੁਰੂ ਕਰਦੇ ਆ। ਆਪਣੇ ਪਿਛੋਕੜ ਦੇ ਬਾਰੇ ਜ਼ਰੂਰ ਦੱਸੋ ਕਿ ਕਿੱਥੇ ਤੁਹਾਡੀ ਪੈਦਾਇਸ਼ ਹੈਗੀ ਆ। ਮੇਰਾ ਪਿਛੋਕੜ ਬੜਾ ਦੇਸੀ ਜਿਹਾ ਜੀ, ਤੇ ਕਿਉਂਕਿ ਮੈਂ ਤਾਂ ਜ਼ਮੀਨ ਦੇ ਨਾਲ ਜੁੜਿਆ ਹੋਇਆ ਸ਼ਾਇਰ ਹਾਂ, ਤੇ ਕੱਚੇ ਘਰਾਂ ਦੇ ਵਿੱਚ ਅਸੀਂ ਪੈਦਾ ਹੋਏ, ਕੱਚੇ ਰਸਤਿਆਂ ਵਿੱਚ ਖੇਡੇ ਮੱਲੇ। ਤੇ ਉਦੋਂ ਸਕੂਲ ਵੀ ਜਿਹੜੇ ਹੈਗੇ ਆ ਪਿੰਡਾਂ ਵਿੱਚ ਬਹੁਤ ਘੱਟ ਹੁੰਦੇ ਸੀ, ਗੁਰਦੁਆਰਿਆਂ ਵਿੱਚ ਅਸੀਂ ਪੜ੍ਹਦੇ ਹੁੰਦੇ ਸੀ ਜੀ। ਖੇਤੀਬਾੜੀ ਜਿਹੜੀ ਹੈਗੀ ਆ ਉਹ ਬੜੀ ਦੇਸੀ ਕਿਸਮ ਦੀ ਹੁੰਦੀ ਸੀ, ਤੇ ਜਿਹੜੇ ਰਸਮਾਂ ਰਿਵਾਜ ਹੈਗੇ ਆ ਪਿੰਡਾਂ ਦੇ ਉਹ ਵੀ ਬੜੇ ਆਮ ਜਿਹੇ ਸੀ, ਸਾਦਾ ਜ਼ਿੰਦਗੀ ਸੀ। ਜੇ ਇਹਦੇ ਬਾਰੇ ਵਿਸਥਾਰ ਵਿੱਚ ਜਾਣਾ ਹੋਵੇ ਤਾਂ ਬਹੁਤ ਵਕਤ ਚਾਹੀਦਾ। ਤੇ ਮੇਰਾ ਕਹਿਣ ਤੋਂ ਭਾਵ ਆ ਕਿ ਮੈਂ ਜਿਹੜੀ ਆ ਜ਼ਿੰਦਗੀ ਉਹ ਬੜੀ ਦੇਸੀ ਅੰਦਾਜ਼ ਵਿੱਚ ਜੀਵੀ ਹੈਗੀ ਆ, ਤੇ ਹੁਣ ਵੀ ਜਿਹੜਾ ਮੇਰੇ ਆਪਣੇ ਜੀਵਨ ਦੇ ਵਿੱਚ ਕੋਈ ਬਣਾਵਟੀਪਨ ਜਿਹੜਾ ਹੈ ਮੈਨੂੰ ਉਹ ਚੰਗਾ ਨਹੀਂ ਲੱਗਦਾ ਜੀ। ਤੇ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਤੁਸੀਂ ਬਿਲੋਂਗ ਕਰਦੇ? ਹਾਂਜੀ, ਮੇਰਾ ਜ਼ਿਲ੍ਹਾ ਵੈਸੇ ਪਹਿਲਾਂ ਤਾਂ ਉਹ ਜਲੰਧਰ ਸੀ ਜੀ, ਲੇਕਿਨ ਹੁਣ ਉਹ ਸ਼ਹੀਦ ਭਗਤ ਸਿੰਘ ਨਗਰ ਬਣ ਗਿਆ ਜੀ। ਲੜੋਆ ਮੇਰਾ ਪਿੰਡ ਵਾ, ਤੇ ਲੜੋਆ ਇੱਕ ਲੰਗੜੋਆ ਆ, ਕਈ ਲੋਕ ਭੁਲੇਖਾ ਖਾ ਜਾਂਦੇ। ਲੰਗੜੋਆ ਨਵਾਂ ਸ਼ਹਿਰ ਦੇ ਕੋਲ ਆ, ਇਹ ਥੋੜਾ ਨਵਾਂ ਸ਼ਹਿਰ ਤੋਂ ਉਰੇ ਆ, ਔੜ ਦੇ ਮੁਕੰਦਪੁਰ ਦੇ ਵਿਚਕਾਰ ਪੈਂਦਾ। ਇਹ ਛੋਟਾ ਜਿਹਾ ਪਿੰਡ ਆ। ਤੇ ਹੁਣ ਤਾਂ ਪੰਜਾਬ ਕਾਫੀ ਐਡਵਾਂਸ ਹੋ ਗਿਆ ਜੀ। ਕਿਸੇ ਵੇਲੇ ਜਿਹੜੇ ਸਾਰੇ ਪਿੰਡ ਹੈਗੇ ਆ ਉੱਥੇ ਸੜਕਾਂ ਨਹੀਂ ਸੀ ਹੁੰਦੀਆਂ, ਕੱਚੇ ਰਸਤੇ ਹੁੰਦੇ ਸੀ, ਤੇ ਹੁਣ ਬੜੀ ਤਬਦੀਲੀ ਆ ਗਈ ਹੈ ਜੀ। ਤੇ ਤਬਦੀਲੀ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਦੱਸਿਆ ਕਿ ਕੱਚੇ ਕੋਠਿਆਂ ਤੋਂ ਤੁਹਾਡਾ ਸਫ਼ਰ ਸ਼ੁਰੂ ਹੁੰਦਾ, ਫਿਰ ਤੁਸੀਂ ਅਧਿਆਪਨ ਕਿੱਤੇ ਦੇ ਨਾਲ ਵੀ ਜੁੜੇ ਰਹੇ ਹੋ ਜੀ। ਤੇ ਇਹ ਬਹੁਤ ਘੱਟ ਐਗਜ਼ਾਮਪਲਸ ਮਿਲਦੀਆਂ ਕਿ ਅਧਿਆਪਨ ਕਿੱਤੇ ਦੇ ਨਾਲ ਜੁੜੇ ਹੋਣ ਤੋਂ ਬਾਅਦ ਕੋਈ ਆਪਣੀ ਜਿਹੜੀ ਇਸ ਉੱਚ ਲੈਵਲ ਦੇ ਉੱਤੇ ਇੱਕ ਵੱਖਰੇ ਕਿਸਮ ਦਾ ਇੱਕ ਕੰਮ ਕਰਨਾ, ਭਾਵੇਂ ਕਿ ਉਹ ਵਿੱਦਿਅਕ ਖੇਤਰ ਦੇ ਨਾਲ ਹੀ ਜੁੜਿਆ ਹੁੰਦਾ। ਕਿੱਦਾਂ ਦਾ ਰਿਹਾ ਹੁਣ ਤੱਕ ਦਾ ਇਹ ਸਫ਼ਰ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਿਹੜਾ ਤੁਹਾਡਾ ਪਿਛੋਕੜ ਵਾ ਨਾ ਜੀ, ਉਹ ਤੁਹਾਡਾ ਪਿੱਛਾ ਨਹੀਂ ਛੱਡਦਾ, ਤੁਹਾਡੇ ਨਾਲ ਨਾਲ ਚੱਲਦਾ ਜੀ। ਤੇ ਜਿਹੜਾ ਮੇਰੇ ਪਿੰਡ ਦੇ ਵਿੱਚ ਮੇਰੇ ਤਾਇਆ ਜੀ ਵੀ ਸਾਡੇ ਨਾਲ ਜੁਆਇੰਟ ਫੈਮਿਲੀ ਸੀ। ਤਾਇਆ ਜੀ ਨੂੰ ਰੇਡੀਓ ਪਾਕਿਸਤਾਨ ਲਾਹੌਰ ਸੁਣਨ ਦਾ ਬਹੁਤ ਸ਼ੌਕ ਸੀ, ਤੇ ਉਹਨਾਂ ਦਿਨਾਂ ਵਿੱਚ ਰੇਡੀਓ ਸ਼ਾਇਦ ਸਾਡੇ ਪਰਿਵਾਰ ਵਿੱਚ ਹੀ ਪਹਿਲੀ ਵਾਰ ਆਇਆ ਸੀ। ਤੇ ਉਹ ਨਾਲ ਨਾਲ ਮੈਂ ਵੀ ਮਹਿੰਦੀ ਹਸਨ ਨੂੰ ਸੁਣਨਾ, ਗੁਲਾਮ ਅਲੀ ਨੂੰ ਸੁਣਨਾ, ਨੂਰ ਜਹਾਂ ਦੇ ਬੜੇ ਪਿਆਰੇ ਪਿਆਰੇ ਜਿਹੜੇ ਗੀਤ ਸੀਗੇ ਪੰਜਾਬੀ ਦੇ, ਉਰਦੂ ਦੇ, ਉਹ ਸੁਣਨੇ। ਤੇ ਉਹਨਾਂ ਦਾ ਜਿਹੜੀ ਉਹ ਗਾਇਕੀ ਸੀ, ਜਿਹੜੀ ਉਹ ਸ਼ਬਦਾਵਲੀ ਹੁੰਦੀ ਸੀ ਗੀਤਾਂ ਦੀ, ਉਹ ਮੈਨੂੰ ਪ੍ਰਭਾਵਿਤ ਕਰਦੀ ਸੀ। ਤੇ ਇਹ ਹੌਲੀ ਹੌਲੀ ਮੇਰੇ ਮਨ ਵਿੱਚ ਵੀ ਥੋੜ੍ਹਾ ਜਿਹਾ ਇਹ ਜਾਗਿਆ ਕਿ ਮੈਂ ਵੀ ਕੁਝ ਲਿਖ ਸਕਦਾ ਜਾਂ ਮੈਨੂੰ ਲਿਖਣਾ ਚਾਹੀਦਾ। ਹਰ ਬੰਦਾ ਚਾਹੁੰਦਾ ਕਿ ਮੇਰਾ ਨਾਂ ਜਿਹੜਾ ਉਹ ਦੁਨੀਆ ਵਿੱਚ ਜਾਣਿਆ ਜਾਏ, ਥੋੜ੍ਹਾ ਵੱਡਾ ਹੋਵੇ, ਤੇ ਵੱਡਾ ਹੋਣ ਲਈ ਤੁਹਾਨੂੰ ਕੁਛ ਦੁਨੀਆ ਤੋਂ ਅਲੱਗਾ ਕੰਮ ਕਰਨਾ ਪੈਂਦਾ। ਬਿਲਕੁਲ। ਤੇ ਉਹ ਫਿਰ ਮੈਂ ਜਦੋਂ ਸਕੂਲ ਵਿੱਚ ਪੜ੍ਹਦਾ ਸੀ, ਦੂਸਰੀ ਤੀਸਰੀ ਵਿੱਚ ਬਾਲ ਸਭਾ ਲੱਗਦੀ ਹੁੰਦੀ ਸੀ, ਉੱਥੇ ਮੈਂ ਆਪਣੀਆਂ ਕਵਿਤਾਵਾਂ ਲਿਖ ਕੇ ਸੁਣਾਉਂਦਾ ਹੁੰਦਾ ਸੀ ਜੀ। ਤੇ ਤੁਸੀਂ ਹੈਰਾਨ ਹੋਣਾ ਕਿ 8ਵੀਂ ਵਿੱਚ ਪੜ੍ਹਦੇ ਹੋਏ ਮੈਂ ਪਬਲਿਕ ਹਾਈ ਸਕੂਲ ਮੁਕੰਦਪੁਰ ਉਸ ਵੇਲੇ ਕਹਿੰਦੇ ਸੀ, ਆਪਣੇ ਉਹਦਾ ਨਾਂ ਸੀ ਜੀ। ਤੇ ਹੁਣ ਤਾਂ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗ੍ਹਾ ਲਓ ਕਿ ਉਹ +2 ਤੱਕ ਸਕੂਲ ਹੈ। ਤੇ ਉਦੋਂ ਪਬਲਿਕ ਹਾਈ ਸਕੂਲ ਮੁਕੰਦਪੁਰ ਸੀ। ਤੇ 8ਵੀਂ ਵਿੱਚ ਪੜ੍ਹਦੇ ਹੋਏ ਮੈਂ ਛਪਣ ਲੱਗ ਪਿਆ ਸੀ ਅਖਬਾਰਾਂ ਦੇ ਵਿੱਚ। ਤੇ 10ਵੀਂ ਮੈਂ ਉੱਥੋਂ ਕੀਤੀ ਮੁਕੰਦਪੁਰ ਤੋਂ, ਤੇ 10ਵੀਂ ਕਰਨ ਤੋਂ ਫੌਰਨ ਬਾਅਦ ਮੈਂ ਰੇਡੀਓ ਤੋਂ ਆਪਣਾ ਜਿਹੜਾ ਕਵਿਤਾ ਪਾਠ ਹੈ ਉਹ ਪੇਸ਼ ਕਰਨ ਲੱਗ ਪਿਆ ਸੀ। ਇੱਦਾਂ ਮੈਨੂੰ ਫਿਰ ਥੋੜ੍ਹਾ ਜਿਹਾ ਉਤਸ਼ਾਹ ਮਿਲਦਾ ਗਿਆ, ਮੇਰਾ ਜਿਹੜਾ ਸ਼ੌਕ ਹੈ ਇਹ ਥੋੜ੍ਹਾ ਜਿਹਾ ਨੂੰ ਰਸਤਾ ਵੀ ਮਿਲਦਾ ਗਿਆ, ਰਸਤੇ ਆਸਾਨ ਹੁੰਦੇ ਗਏ। ਤੇ ਬਾਅਦ ਵਿੱਚ ਵੀ ਮੇਰਾ ਸੰਪਰਕ ਗਜ਼ਲ ਦੇ ਬਹੁਤ ਵੱਡੇ ਨਾਮ ਮੇਰੇ ਉਸਤਾਦ ਸਾਹਿਬ ਜਨਾਬ ਦੀਪਕ ਜਦੋਈ ਜੀ ਨਾਲ ਹੋਇਆ। ਤੇ ਉਹ ਆਪਣਾ ਦੀਪਕ ਗਜ਼ਲ ਸਕੂਲ ਚਲਾਉਂਦੇ ਸੀ
ਦੀਪਕ ਗਜ਼ਲ ਸਕੂਲ ਦੀ ਕੋਈ ਬਿਲਡਿੰਗ ਨਹੀਂ ਸੀ ਹੁੰਦੀ, ਮਤਲਬ ਜਿੱਦਾਂ ਖਾਨਦਾਨ ਹੁੰਦਾ, ਗਾਇਕੀ ਦਾ ਖਾਨਦਾਨ ਹੋਇਆ, ਸ਼ਾਇਰੀ ਦਾ ਖਾਨਦਾਨ ਹੋਇਆ, ਇਦਾਂ ਹੀ ਜਿਹੜਾ ਦੀਪਕ ਗਜ਼ਲ ਸਕੂਲ ਹੈ ਇਹ ਵੀ ਇੱਕ ਸ਼ਾਇਰੀ ਦੇ ਖਾਨਦਾਨ ਦਾ ਨਾਂ ਆ। ਤੇ ਮੈਂ ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਕੋਲ ਬੜਾ ਕੁਝ ਸਿੱਖਿਆ। ਮੈਂ ਪਹਿਲਾਂ ਗਜ਼ਲ ਬਾਰੇ ਕੁਝ ਨਹੀਂ ਸੀ ਜਾਣਦਾ, ਇਹ ਸਾਰੀ ਉਹਨਾਂ ਦੀ ਬਖਸ਼ਿਸ਼ ਆ। ਤੇ ਇਤਫਾਕਨ ਜਾਂ ਕਹਿ ਲਓ ਕਿ ਕੋਈ ਉਹਨਾਂ ਦੀ ਬਖਸ਼ਿਸ਼ ਹੋਈ ਕਿ ਇਸ ਵੇਲੇ ਜਿਹੜਾ ਦੀਪਕ ਗਜ਼ਲ ਸਕੂਲ ਹੈਗਾ, ਜਿਹੜੀ ਉਹਦੀ ਵਾਗਡੋਰ ਹੈ, ਜ਼ਿੰਮੇਵਾਰੀ ਹੈ, ਉਹ ਮੇਰੇ ਮੋਢਿਆਂ ਦੇ ਉੱਪਰ ਜੀ। ਤੇ ਸਭ ਤੋਂ ਪਹਿਲਾਂ ਗਜ਼ਲ ਜਿਹੜੀ ਆ ਇਹਦੇ ਉੱਤੇ ਬਹੁਤ ਘੱਟ ਚਰਚਾ ਕੀਤੀ ਜਾਂਦੀ ਆ ਪੰਜਾਬੀ ਸਾਹਿਤਕ ਹਲਕਿਆਂ ਦੇ ਵਿੱਚ, ਤੇ ਤੁਸੀਂ ਇਹਨੂੰ ਇੱਕ ਕਹਿ ਲਓ ਕਿ ਲਗਾਤਾਰ ਤਰਤੀਬਤਾ ਦਿੱਤੀ ਆ ਤੇ ਤੁਸੀਂ ਬੜੇ ਜੰਗ ਚਿਹਰੇ ਇੱਥੇ ਲੈ ਕੇ ਆਂਦੇ ਆ। ਤੇ ਸਾਡੇ ਪਹਿਲਾਂ ਤਾਂ ਦਰਸ਼ਕਾਂ ਨੂੰ ਇਹੀ ਦੱਸੋ ਕਿ ਇੱਕ ਗੀਤ ਵਿੱਚ, ਜੇ ਆਪਾਂ ਤੁਕਬੰਦੀ ਵੀ ਕਹਿ ਲਈਏ, ਇੱਕ ਗੀਤ ਵਿੱਚ ਤੇ ਗਜ਼ਲ ਦੇ ਵਿੱਚ ਫਰਕ ਕੀ ਆ? ਇਸ ਤਰ੍ਹਾਂ ਜੀ ਕਿ ਦਰਅਸਲ ਗਜ਼ਲ ਵੀ ਜਿਹੜੀ ਹੈ ਉਹ ਕਵਿਤਾ ਹੀ ਹੁੰਦੀ ਆ ਜੀ, ਕਵਿਤਾ ਦਾ ਰੂਪ ਹੈ। ਤੇ ਸ਼ਾਇਰੀ ਜਿਹੜੀ ਹੈਗੀ ਆ ਉਹਦੀਆਂ ਵਿਧਾਵਾਂ ਅਲੱਗ-ਅਲੱਗ ਹੁੰਦੀਆਂ, ਵਾਰਤਕ ਦੀਆਂ ਵਿਧਾਵਾਂ ਵੀ ਅਲੱਗ-ਅਲੱਗ ਹੁੰਦੀਆਂ। ਜਿਹੜੀ ਆਪਣਾ ਕੋਈ ਵੀ ਲਿਖਣ ਦਾ ਮਾਧਿਅਮ ਆ ਉਹਦੀਆਂ ਆਪਣੀਆਂ ਵੀ ਸ਼ਾਖਾਵਾਂ ਹੁੰਦੀਆਂ ਜੀ। ਤੇ ਹੁਣ ਸ਼ਾਇਰੀ ਦੇ ਵਿੱਚ ਵਾਰਾਂ ਹੈਗੀਆਂ, ਗੀਤ ਆ, ਗਜ਼ਲ ਹੈ, ਦੋਹੇ ਹੈਗੇ ਆ, ਦੋਹੜੇ ਹੈਗੇ ਆ, ਤੇ ਛੰਦ ਹੈਗੇ ਆ, ਤੇ ਹੋਰ ਅਨੇਕਾਂ ਜੀ। ਕੁਛ ਜਿਹੜੇ ਪਰੰਪਰਿਕ ਜਿਹੜੇ ਪੰਜਾਬੀ ਦੇ ਛੰਦ ਅਸੀਂ ਵਰਤਦੇ ਹੈਗੇ ਆ, ਕੁਛ ਜਿਹੜੇ ਬੰਧਨ ਹੈ ਜਾਂ ਕਹ ਲਓ ਕਿ ਅਰਕਾਨ, ਉਹ ਫਾਰਸੀ ਦੇ ਵਿੱਚੋਂ ਪੰਜਾਬੀ ਵਿੱਚ ਪ੍ਰਵੇਸ਼ ਹੋਏ ਹੈਗੇ ਆ। ਵੈਸੇ ਕਈ ਲੋਕ ਤਾਂ ਕਹਿੰਦੇ ਆ ਕਿ ਜਿਹੜੀ ਇਹ ਸਿਰਫ ਓਪਰੀ ਆ। ਇਹ ਦੋਸ਼ ਲੱਗਦਾ ਜੀ ਵੀ ਪਾਰਸੀ ਆ ਤੇ ਪੰਜਾਬੀਆਂ ਨੂੰ ਕੀ ਕੰਮ? ਹਾਂਜੀ ਕਿ ਇਹ ਪੰਜਾਬੀ ਦੀ ਨਹੀਂ ਹੈ। ਮੈਂ ਇਸ ਗੱਲ ਨਾਲ ਬਿਲਕੁਲ ਮੁਤਫਿਕ ਨਹੀਂ ਹੈ, ਕਿਉਂਕਿ ਜਿਹੜੀ ਫਾਰਸੀ ਹੈ ਇਹ ਕਿਸੇ ਵੇਲੇ ਪੰਜਾਬ ਦੀ ਰਾਜ ਭਾਸ਼ਾ ਰਹੀ ਆ ਜੀ। ਹੁਣ ਵੀ ਤੁਸੀਂ ਕਿਤੇ ਪਟਵਾਰੀਆਂ ਦੇ ਕੋਲੋਂ ਪੁਰਾਣਾ ਜ਼ਮੀਨ ਦਾ ਰਿਕਾਰਡ ਤੁਸੀਂ ਲੱਭੋ, ਜਿਹੜੀ ਉਹਦੀ ਸ਼ਬਦਾਵਲੀ ਹੈਗੀ ਆ ਉਹ ਫਾਰਸੀ ਵਿੱਚ ਹੀ ਆ। ਬਲਦਾ ਤੁਹਾਨੂੰ ਜਿਹੜੀ ਉਹ ਲਿਪੀ ਵੀ ਹੈਗੀ ਉਹ ਤੁਹਾਨੂੰ ਉਰਦੂ ਦੀ ਮਿਲੇਗੀ, ਉਹ ਜੀ ਸ਼ਾਹਮੁਖੀ ਵਿੱਚ ਹੋਏਗੀ। ਤੇ ਜਿਹੜੀ ਸ਼ਬਦਾਵਲੀ ਹੈਗੀ ਆ ਉਹ ਸਾਰੇ ਸ਼ਬਦ ਥਾਣਿਆਂ ਵਿੱਚ ਵੀ ਜਿਹੜੇ ਅੱਜ ਰਿਪੋਰਟ ਲਿਖੀ ਜਾਂਦੀ ਆ, ਬਾਲਦਾਨ, ਸਾਰੇ ਫਾਰਸੀ ਦੇ ਆ। ਵੈਸੇ ਵੀ ਅਸੀਂ ਜਿਹੜੀ ਆਪਣੇ ਭਾਸ਼ਾ ਬੋਲਦੇ, ਪੰਜਾਬੀ ਬੋਲਦੇ ਆ, ਮੇਰਾ ਆਪਣਾ ਅਨੁਮਾਨ ਹੈ ਇਹ ਕਿ ਅਸੀਂ ਤਕਰੀਬਨ 60-65% ਜਿਹੜੇ ਫਾਰਸੀ ਸ਼ਬਦ ਇਸਤੇਮਾਲ ਕਰਦੇ ਆ, ਜਿਨ੍ਹਾਂ ਵਿੱਚੋਂ ਸਾਨੂੰ ਪਤਾ ਨਹੀਂ ਹੁੰਦਾ। ਜਿਵੇਂ ਪੈਜਾਮਾ ਹੈ, ਪਜਾਮਾ ਤੋਂ ਭਾਵ ਪੈਜਾਮਾ, ਪੈ ਤੋਂ ਭਾਵ ਪੈਰ, ਜਾਮਾ ਡਰੈਸ ਜਾਂ ਬਾਣਾ ਜਾਂ ਪਹਿਰਾਵਾ, ਸਲਵਾਰ ਕਮੀਜ਼, ਖਜ਼ਾਨਾ, ਮੁਲਾਜ਼ਮ, ਤੇ ਇੱਦਾਂ ਅਨੇਕਾਂ। ਤਕਰੀਬਨ ਮੇਰਾ ਆਪਣਾ ਅਨੁਮਾਨ ਆ ਕਿ 65% ਜਿਹੜਾ ਅਸੀਂ ਪ੍ਰਯੋਗ ਕਰਦੇ ਹਾਂ ਉਹ ਅਸੀਂ ਫਾਰਸੀ ਦਾ ਕਰਦੇ ਹਾਂ। ਤੇ ਜੇ ਕੋਈ ਵਿਧਾ ਫਾਰਸੀ ਦੀ ਅਸੀਂ ਅਪਣਾ ਲਈ ਤਾਂ ਉਹਨੂੰ ਫਿਰ ਪਰਾਈ ਕਹਿਣਾ ਕੋਈ ਬਹੁਤਾ ਢੁੱਕਵੀਂ ਗੱਲ। ਕਈ ਬੰਦੇ ਤਾਂ ਇਹ ਵੀ ਕਹਿੰਦੇ ਰਹੇ ਆ ਪਹਿਲੀਆਂ ਦੇ ਵਿੱਚ ਕਿ ਪੰਜਾਬੀ ਦੇ ਵਿੱਚ ਮੁਮਕਿਨ ਹੀ ਨਹੀਂ ਹੈਗਾ ਗਜ਼ਲ ਲਿਖਣੀ, ਤੇ ਹੁਣ ਸ਼ਾਇਦ ਸੋਚ ਜਿਹੜੀ ਆ ਬਦਲੀ ਆ। ਇਸ ਤਰ੍ਹਾਂ ਜੀ ਕਿ ਕਈ ਧਾਰਨਾਵਾਂ ਜਾਂ ਮਿਥਾਂ ਬਣੀਆਂ ਹੁੰਦੀਆਂ, ਤੇ ਜਿਹੜੀਆਂ ਧਾਰਨਾਵਾਂ ਔਰ ਮਿਥਾਂ ਹੈਗੀਆਂ ਇਹ ਟੁੱਟ ਵੀ ਜਾਂਦੀਆਂ, ਟੁੱਟਦੀਆਂ ਵੀ ਦੇਖੀਆਂ, ਨਵੀਆਂ ਵੀ ਸਥਾਪਿਤ ਹੁੰਦੀਆਂ ਦੇਖੀਆਂ। ਠੀਕ ਆ, ਕਿਸੇ ਵੇਲੇ ਹੋਏਗਾ ਕਿ ਪੰਜਾਬੀ ਦੇ ਵਿੱਚ ਗਜ਼ਲ ਨਹੀਂ ਲਿਖੀ ਜਾ ਸਕਦੀ। ਅਸੀਂ ਉਹ ਬਹਿਸ ਦੇਖੀ ਵੀ ਆ, ਸੁਣੀ ਵੀ ਆ, ਤੇ 60 ਤੋਂ 70 ਦੇ ਵਿਚਕਾਰ ਇਹ ਬਹਿਸ ਅਸੀਂ ਉਸ ਬਹਿਸ ਦੇ ਗਵਾਹ ਆ। ਕੁਛ ਲੋਕ ਕਹਿੰਦੇ ਹੁੰਦੇ ਸੀ ਕਿ ਜੀ ਪੰਜਾਬੀ ਦੇ ਵਿੱਚ ਗਜ਼ਲ ਲਿਖੀ ਹੀ ਨਹੀਂ ਜਾ ਸਕਦੀ ਜੀ, ਕੁਛ ਕਹਿੰਦੇ ਸੀ ਕਿ ਲਿਖੀ ਜਾ ਸਕਦੀ, ਕੋਈ ਸਮੱਸਿਆ ਨਹੀਂ ਹੈਗੀ। ਲੇਕਿਨ ਹੌਲੀ ਜਿਹੜਾ ਹੈਗਾ ਗਜ਼ਲ ਉਹ 70 ਤੋਂ ਬਾਅਦ ਅਸੀਂ ਸਿਰਫ 15-20 ਬੰਦੇ ਸੀ ਜੀ ਗਜ਼ਲ ਲਿਖਣ ਵਾਲੇ, ਤੇ ਉਸ ਤੋਂ ਬਾਅਦ ਫਿਰ ਕਾਫਲਾ ਕਾਫੀ ਲੰਬਾ ਚੌੜਾ ਹੋ ਗਿਆ, ਵਸੀਹ ਹੋ ਗਿਆ, ਤੇ 2000 ਤੋਂ ਬਾਅਦ ਤਾਂ ਨਵਿਆਂ ਦੀ ਗਿਣਤੀ ਬਹੁਤ ਹੋ ਗਈ। ਤੇ ਹੁਣ ਮੇਰਾ ਖਿਆਲ ਆ ਕਿ ਜਿਹੜੀ ਪੰਜਾਬੀ ਦੀ ਸ਼ਾਇਰੀ ਹੈ ਉਹਦੇ ਵਿੱਚ ਗਜ਼ਲ ਨੂੰ ਇੱਕ ਬਹੁਤ ਵੱਡਾ ਮੁਕਾਮ ਹਾਸਲ ਵਾ, ਤੇ ਲੋਕ ਚਾਹ ਕੇ ਗਜ਼ਲ ਪੜ੍ਹਦੇ ਆ। ਇਹਦਾ ਇੱਕ ਹੋਰ ਵੀ ਦੂਸਰਾ ਹੈ ਕਿ ਕਾਰਨ ਆ ਜੀ, ਕਿਉਂਕਿ ਇੱਕ ਤਾਂ ਸੰਖੇਪ ਹੁੰਦੀ ਆ ਜੀ, ਇਹਦਾ ਆਕਾਰ ਛੋਟਾ ਹੁੰਦਾ। ਅੱਜ ਕੱਲ੍ਹ ਟਾਈਮ ਕਿਸੇ ਕੋਲ ਹੈ ਨਹੀਂ, ਵੱਡੀਆਂ ਕਵਿਤਾਵਾਂ ਪੜ੍ਹਨ ਦਾ ਕਿਸੇ ਕੋਲ ਟਾਈਮ ਨਹੀਂ ਹੈ,
ਤੇ ਗਜ਼ਲ ਦੇ ਉਹੀ 5 ਜਾਂ 7 ਜਾਂ 9 ਸ਼ੇਰ ਹੁੰਦੇ ਆ। ਵੈਸੇ ਤਾਂ ਗਜ਼ਲ 21 ਸ਼ੇਰ ਦੀ ਆਪਣੇ ਸ਼ੇਰਾਂ ਦੀ ਵੀ ਹੋ ਸਕਦੀ ਹੈ, ਯਾਨੀ ਮਿਨੀਮਮ 5 ਚਾਹੀਦੇ ਆ, ਮਿਨੀਮਮ 5 ਮੰਨੇ ਜਾਂਦੇ ਆ, ਮੰਨੇ ਜਾਂਦੇ। ਠੀਕ, ਕਈ ਤਾਂ 4-4 3-3 ਵੀ ਲਿਖੀ ਜਾਂਦੇ ਆ ਜੀ। ਲੇਕਿਨ ਕਹਿਣ ਦਾ ਭਾਵ ਇਹ ਆ ਕਿ ਗਜ਼ਲ ਨੂੰ ਪੜ੍ਹਨਾ ਆਸਾਨ ਹੈ ਜੀ। ਵਕਤ ਬਹੁਤਾ ਜ਼ਾਇਆ ਨਹੀਂ ਹੁੰਦਾ ਹੂੰ। ਤੇ ਇਸ ਲਈ ਵੀ ਜਿਹੜੀ ਇਹਦੀ ਗਜ਼ਲ ਦੀ ਜਿਹੜੀ ਹਰਮਨ ਪਿਆਰਤਾ ਹੈ ਉਹ ਕਾਫੀ ਵਧੀਆ ਜੀ। ਤੇ ਜਿੱਦਾਂ ਜਗਜੀਤ ਸਿੰਘ ਹੁਣੀ ਕਾਫੀ ਨਾਮਵਰ ਜਿਹੜੇ ਰਹੇ ਆ ਗਜ਼ਲ ਗੋ, ਹੁਣ ਪੰਜਾਬ ਦੇ ਵਿੱਚ ਵੀ ਪੰਜਾਬੀ ਦੇ ਵਿੱਚ ਕਾਫੀ ਵਧੀਆ ਗਾਇਕ ਜਿਹੜੇ ਆ ਰਹੇ ਆ ਜੀ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪੜ੍ਹਨੀ ਬੜੀ ਆਸਾਨ ਆ, ਹਾਂਜੀ, ਪਰ ਮੈਨੂੰ ਲੱਗਦਾ ਗਾਉਣੀ ਸ਼ਾਇਦ ਜ਼ਿਆਦਾ ਮੁਸ਼ਕਿਲ ਆ। ਨਹੀਂ ਹੂੰ। ਗਾਉਣੀ ਵੀ ਆਸਾਨ ਹੀ ਹੈ। ਅੱਛਾ ਜੀ, ਠੀਕ ਹੈ। ਫਿਰ ਗਾਉਂਦੇ ਕਿਉਂ ਨਹੀਂ ਨੇ ਜ਼ਿਆਦਾ? ਇਹ ਜਦੋਂ ਕੋਈ ਵੀ ਜਿਹੜੀ ਕੋਈ ਵਿਧਾ ਹੈ ਜੀ ਕਿਸੇ ਆਪਣੇ ਭਾਸ਼ਾ ਦੇ ਵਿੱਚ ਉਹ ਸਥਾਪਿਤ ਹੋ ਜਾਂਦੀ ਆ, ਜੀ। ਫਿਰ ਉਹਨੂੰ ਗਾਉਣ ਵਾਲੇ ਵੀ ਮਿਲ ਜਾਂਦੇ ਆ, ਲਿਖਣ ਵਾਲੇ ਵੀ ਮਿਲ ਜਾਂਦੇ ਆ, ਛਾਪਣ ਵਾਲੇ ਵੀ ਮਿਲ ਜਾਂਦੇ ਆ, ਤੇ ਤੁਹਾਡੇ ਵਾਂਗੂ ਮੁਲਾਕਾਤਾਂ ਦੇ ਵਿੱਚ ਜ਼ਿਕਰ ਕਰਨ ਵਾਲੇ ਵੀ ਜਿਹੜੇ ਹੈਗੇ ਉਹਦਾ ਜ਼ਿਕਰ ਹੋਣਾ ਵੀ ਜ਼ਰੂਰੀ ਹੋ ਜਾਂਦਾ ਜੀ। ਸੋ ਹੁਣ ਤੁਸੀਂ ਇਹ ਗਜ਼ਲ ਦੀ ਗੱਲ ਤੋਰੀ ਹੋਈ ਹੈ ਜੀ, ਤੇ ਤਦੇ ਤੁਰੀ ਹੈ ਕਿਉਂਕਿ ਇਹਨੂੰ ਇਹ ਸਥਾਪਿਤ ਹੋ ਗਈ ਪੰਜਾਬੀ। ਬਿਲਕੁਲ। ਚਲੋ ਹੋਰ ਵੀ ਸਵਾਲ ਜਿਹੜੇ ਕਰਨੇ ਆ ਤੇ ਦਰਸ਼ਕਾਂ ਦੇ ਨਾਲ ਥੋੜਾ ਜਿਹਾ ਝਾਤ ਜਿਹੜੀ ਆਪਾਂ ਗਜ਼ਲ ਦੇ ਨਾਲ ਜ਼ਰੂਰ ਪਵਾਉਣੀ ਆ, ਤੇ ਕੁਝ ਆਪਣੇ ਸ਼ੇਰ ਜ਼ਰੂਰ ਜਿਹੜੇ ਸਾਡੇ ਮੁਖਾਤਿਬ ਕਰੋ ਦੋਸਤਾਂ ਦੇ। ਗੱਲ ਇਸ ਤਰ੍ਹਾਂ ਜੀ ਕਿ ਜਿਹੜਾ ਸ਼ੇਰ ਹੁੰਦਾ ਨਾ ਜੀ ਇਹ ਮਹਿਜ਼ ਤੁਕਬੰਦੀ ਨਹੀਂ ਹੁੰਦਾ ਜੀ ਕਿ ਤੁਕਾਂਤ ਮਿਲਤਾ ਜੀ ਸ਼ੇਰ ਬਣ ਗਿਆ। ਮੈਂ ਬੜੇ ਦੇਸੀ ਸ਼ਬਦਾਂ 'ਚ ਕਹਿੰਦਾ ਹੁੰਦਾ ਕਿ ਸ਼ੇਰ ਦੇ ਵਿੱਚੋਂ ਅੱਗ ਨਿਕਲਣੀ ਚਾਹੀਦੀ ਹੈ, ਵਿਸਫੋਟ ਹੋਣਾ ਚਾਹੀਦਾ ਜੀ। ਪਹਿਲੇ ਮਿਸਰੇ ਵਿੱਚ ਜਿਹੜੀ ਉਤਸੁਕਤਾ ਹੈ ਜੀ ਉਹ ਪੈਦਾ ਹੋਣੀ ਚਾਹੀਦੀ ਆ ਕਿ ਅੱਗੇ ਕੀ ਹੋਣ ਵਾਲਾ। ਤੇ ਜਦੋਂ ਅਸੀਂ ਦੂਸਰਾ ਮਿਸਰਾ ਪੜ੍ਹਦੇ ਹਾਂ, ਜਦੋਂ ਉਹ ਖਤਮ ਹੁੰਦਾ ਨਾ ਉਹਦੇ ਸਾਰੇ ਕੁਛ ਨਾ ਕੁਛ ਹਲਚਲ ਹੋਣੀ ਚਾਹੀਦੀ ਵਾਹ ਹੈ, ਜੀ, ਜ਼ਲਜ਼ਲਾ ਹੋਣਾ ਬਿਲਕੁਲ ਚਾਹੀਦਾ ਜੀ। ਉਹਨੂੰ ਅਸੀਂ ਸ਼ੇਰ ਸ਼ੇਰ ਕਹਿੰਦੇ ਆ ਜੀ। ਨਿਰਾ ਤੁਕਾਂਤ ਨੂੰ ਮਿਲ ਜਾਣਾ ਕੋਈ ਸ਼ੇਰ ਨਹੀਂ ਹੈ। ਵਾਹ। ਤੋ ਪਹਿਲਾਂ ਕੁਝ ਸ਼ੇਰ ਮਤਲਬ ਹੈ ਜੀ। ਹਕੀਕਤ ਵਿੱਚ ਵਾਹ। ਬੜਾ ਕੁਝ ਹੋਰ ਉਸਦੇ ਨਾਲ ਚੱਲਦਾ ਹੈ। ਹਕੀਕਤ ਵਿੱਚ ਬੜਾ ਕੁਝ ਹੋਰ ਉਸਦੇ ਨਾਲ ਚੱਲਦਾ ਹੈ। ਜਦੋਂ ਇੱਕ ਬਾਪ ਦੀ ਉਂਗਲ ਨੂੰ ਫੜ ਕੇ ਬਾਲ ਚੱਲਦਾ ਹੈ। ਵਾਹ ਜੀ ਵਾਹ। ਵਾਹ। ਜਦੋਂ ਇੱਕ ਬਾਪ ਦੀ ਉਂਗਲ ਨੂੰ ਫੜ ਕੇ ਬਾਲ ਚੱਲਦਾ ਹੈ ਜੀ। ਤੁਹਾਡੇ ਵਾਸਤੇ ਮੁਸ਼ਕਲ ਭਰੀ ਹੈ ਭੁੱਖ ਇੱਕ ਦਿਨ ਦੀ। ਵਾਹ। ਤੁਹਾਡੇ ਵਾਸਤੇ ਮੁਸ਼ਕਲ ਭਰੀ ਹੈ ਭੁੱਖ ਇੱਕ ਦਿਨ ਦੀ। ਗਰੀਬਾਂ ਦਾ ਤਾਂ ਕਰਵਾ ਚੌਥ ਸਾਰਾ ਸਾਲ ਚੱਲਦਾ ਹੈ। ਵਾਹ। ਵਾਹ ਜੀ ਵਾਹ। ਬਹੁਤ ਵਧੀਆ। ਗਰੀਬਾਂ ਦਾ ਤਾਂ ਕਰਵਾ ਚੌਥ ਸਾਰਾ ਸਾਲ ਚੱਲਦਾ ਹੈ। ਸਾਰਾ ਸਾਲ ਚੱਲਦਾ ਹੈ। ਹਕੀਕਤ ਵਿੱਚ ਬੜਾ ਕੁਝ ਹੋਰ ਉਸ ਦੇ ਨਾਲ ਚੱਲਦਾ ਹੈ। ਜਦੋਂ ਇੱਕ ਬਾਪ ਦੀ ਉਂਗਲ ਨੂੰ ਫੜ ਕੇ ਬਾਲ ਚੱਲਦਾ ਹੈ। ਗਜ਼ਲ ਹੈ ਜੀ। ਇਸੇ ਵਜ਼ਨ ਤੇ ਗਜ਼ਲ ਹੈ। ਜਦੋਂ ਭੁੱਖ ਡੱਗ ਮਗਾਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਹੈ। ਵਾਹ ਜੀ ਵਾਹ। ਜਦੋਂ ਭੁੱਖ ਡੱਗ ਮਗਾਉਂਦੀ ਹੈ ਤਾਂ ਹਾਰ ਜਾਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਹੈ। ਵਾਹ। ਉਦੋਂ ਪ੍ਰਵਾਸ ਨੂੰ ਫਿਰ ਪੰਛੀਆਂ ਦੀ ਡਾਰ ਜਾਂਦੀ ਹੈ। ਵਾਹ ਜੀ ਵਾਹ। ਵਾਹ। ਉਦੋਂ ਪ੍ਰਵਾਸ ਨੂੰ ਫਿਰ ਪੰਛੀਆਂ ਦੀ ਡਾਰ ਜਾਂਦੀ ਹੈ। ਤੋ ਸ਼ੇਰ ਹੈ ਮੈਂ ਉਸਦੇ ਪਰਤ ਆਉਣੇ ਤੀਕ ਹੁਣ ਬੇਚੈਨ ਰਹਿੰਦਾ ਹਾਂ। ਵਾਹ ਜੀ ਵਾਹ। ਮੈਂ ਉਸਦੇ ਪਰਤ ਆਉਣੇ ਤੀਕ ਹੁਣ ਬੇਚੈਨ ਰਹਿੰਦਾ ਹਾਂ। ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ। ਵਾਹ ਜੀ ਵਾਹ। ਵਾਹ। ਮੈਂ ਉਸਦੇ ਪਰਤ ਆਉਣੇ ਤੀਕ ਹੁਣ ਬੇਚੈਨ ਰਹਿੰਦਾ ਹਾਂ। ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ। ਤੋ ਸ਼ੇਰ ਹੈ ਇਰਸ਼ਾਦ। ਕਈ ਪੱਥਰਾਂ ਦੀ ਬਾਰਿਸ਼ ਵਿੱਚ ਵੀ ਮਹਿਫੂਜ਼ ਰਹਿੰਦੇ ਨੇ। ਵਾਹ ਜੀ ਵਾਹ। ਵਾਹ। ਕਈ ਪੱਥਰਾਂ ਦੀ ਬਾਰਿਸ਼ ਵਿੱਚ ਵੀ ਮਹਿਫੂਜ਼ ਰਹਿੰਦੇ ਨੇ। ਕਿਸੇ ਨੂੰ ਫੁੱਲ ਦੀ ਪੱਤੀ ਵੀ ਜਾਨੋਂ ਮਾਰ ਜਾਂਦੀ ਹੈ। ਵਾਹ ਜੀ ਵਾਹ। ਵਾਹ ਜੀ ਵਾਹ। ਕਿਸੇ ਨੂੰ ਫੁੱਲ ਦੀ ਪੱਤੀ ਵੀ ਜਾਨੋਂ ਮਾਰ ਜਾਂਦੀ ਹੈ। ਜਾਨੋਂ ਮਾਰ ਜਾਂਦੀ ਹੈ। ਵਾਹ। ਨਾ ਮੇਰਾ ਤਰਸ ਕਰ ਤੂੰ ਆਪਣੀ ਇੱਛਾ ਨੂੰ ਪੂਰਾ ਕਰ। ਵਾਹ ਜੀ ਵਾਹ। ਨਾ ਮੇਰਾ ਤਰਸ ਕਰ ਤੂੰ ਆਪਣੀ ਇੱਛਾ ਨੂੰ ਪੂਰਾ ਕਰ। ਤੂੰ
ਓਨੀ ਖੋਬ ਜਿੰਨੀ ਜਿਸਮ ਵਿੱਚ ਤਲਵਾਰ ਜਾਂਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਓਨੀ ਖੋਬ ਹੂੰ, ਜਿੰਨੀ ਜਿਸਮ ਵਿੱਚ ਤਲਵਾਰ ਜਾਂਦੀ ਹੈ। ਤੋ ਮੇਰੇ ਹੱਥਾਂ ਦੇ ਪੋਟੇ ਤਾਜ ਦਾ ਨਿਰਮਾਣ ਕਰਦੇ ਨੇ। ਆਹ। ਮੇਰੇ ਹੱਥਾਂ ਦੇ ਪੋਟੇ ਤਾਜ ਦਾ ਨਿਰਮਾਣ ਕਰਦੇ ਕਰਦੇ ਨੇ। ਨੇ। ਵਾਹ। ਮੇਰੇ ਸੀਨੇ ਚੋਂ ਹੋ ਕੇ ਚੀਨ ਦੀ ਦੀਵਾਰ ਜਾਂਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਮੇਰੇ ਸੀਨੇ ਚੋਂ ਹੋ ਕੇ ਚੀਨ ਦੀ ਦੀਵਾਰ ਜਾਂਦੀ ਹੈ। ਜੀ, ਮੈਂ ਸ਼ਾਇਰ ਹਾਂ, ਵਿਕਾਊ ਮਾਲ ਥੋੜੀ ਹਾਂ ਦਗਾਬਾਜ਼ਾ। ਵਾਹ ਜੀ ਵਾਹ, ਵਾਹ। ਮੈਂ ਸ਼ਾਇਰ ਹਾਂ, ਹੂੰ, ਵਿਕਾਊ ਮਾਲ ਥੋੜੀ ਹਾਂ ਦਗਾਬਾਜ਼ਾ। ਮੇਰੀ ਜੁੱਤੀ ਤੇ ਹੈ ਜਾਓ ਤੇਰੀ ਸਰਕਾਰ ਕਾਰ ਜਾਂਦੀ ਹੈ। ਵਾਹ ਜੀ ਵਾਹ, ਵਾਹ ਵਾਹ, ਮੇਰੀ ਬਹੁਤ ਅੱਛੇ। ਜੁੱਤੀ ਤੇ ਹੈ ਹੂੰ, ਜਾਓ ਤੇਰੀ ਸਰਕਾਰ ਜਾਂਦੀ ਜਾਂਦੀ ਹੈ। ਹੈ। ਵਾਹ ਜੀ ਵਾਹ। ਜਦੋਂ ਭੁੱਖ ਡਗਮਗਾਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਹੈ, ਉਦੋਂ ਪ੍ਰਵਾਸ ਨੂੰ ਫਿਰ ਪੰਛੀਆਂ ਦੀ ਡਰ ਜਾਂਦੀ ਹੈ। ਵਾਹ ਜੀ ਵਾਹ, ਬਹੁਤ ਵਧੀਆ। ਦੇਖੋ ਜਦ ਤੁਸੀਂ ਗੱਲ ਕਰਦੇ ਹੋ ਜਿੱਦਾਂ ਕਿਸਾਨੀ ਮੋਰਚਾ ਚੱਲਿਆ, ਕਿਸਾਨੀ ਮੋਰਚੇ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਹਰ ਰੋਜ਼ ਇੱਕ ਗਜ਼ਲ ਜਿਹੜੀ ਆ ਪ੍ਰਕਾਸ਼ਿਤ ਹੁੰਦੀ ਸੀ। ਉੱਥੇ ਕੀ ਚੱਲਦਾ ਪਿਆ, ਉਹਦੇ ਵਿੱਚ ਕਈ ਘਟਨਾਵਾਂ ਦਾ ਵੀ ਤੁਸੀਂ ਵਾਰ-ਵਾਰ ਜ਼ਿਕਰ ਜਿਹੜੇ ਕਰਦੇ ਸੀ। ਤੁਸੀਂ ਕਿਸਾਨੀ ਦੇ ਨਾਲ ਨਾਲ ਮਜ਼ਦੂਰਾਂ ਦੀ ਵੀ ਬਹੁਤ ਜ਼ਿਆਦਾ ਗੱਲ ਕੀਤੀ। ਤੇ ਇਸ ਸਮੇਂ ਨੂੰ ਲੈ ਕੇ ਕਿੱਦਾਂ ਤੁਸੀਂ ਚੱਲਦੇ ਹੋ ਕਿ ਗਜ਼ਲ ਜਿਹੜੀ ਆ ਅਸਲ ਦੇ ਵਿੱਚ ਇਹ ਹੱਕਾਂ ਹਕੂਕਾਂ ਦੇ ਲਈ ਲਿਖਣ ਦੇ ਲਈ ਕਿੰਨੇ ਲਾਹੇਵੰਦ ਆ? ਸਰਦਾਰ ਦਲਜੀਤ ਸਿੰਘ ਜੀ, ਜਿਹੜੀ ਸ਼ਾਇਰੀ ਹੈ, ਜਿਹੜਾ ਸਾਹਿਤ ਹੈ, ਜੀ, ਕੱਲੀ ਸ਼ਾਇਰੀ ਨਹੀਂ, ਜਾਂ ਜਿਹੜਾ ਕੋਈ ਵੀ ਕਲਾਤਮਕ ਕੰਮ ਹੈ, ਜੀ, ਜੇ ਉਹ ਮਹਿਜ਼ ਤੁਹਾਡੇ ਮਨੋਰੰਜਨ ਵਾਸਤੇ ਆ, ਮੈਂ ਉਹਨੂੰ ਲਾਭਕਾਰੀ ਨਹੀਂ ਮੰਨਦਾ। ਹੂੰ, ਕਲਾ ਲੋਕਾਂ ਵਾਸਤੇ ਹੋਣੀ ਚਾਹੀਦੀ ਆ। ਜੀ, ਲੋਕਾਂ ਦੇ ਦਰਦ ਦਾ ਪ੍ਰਗਟਾਵਾ ਉਹਦੇ ਵਿੱਚ ਹੋਣਾ ਚਾਹੀਦਾ ਹੈ। ਚਾਹੇ ਉਹ ਚਿੱਤਰਕਾਰੀ ਹੈ, ਸੰਗੀਤ ਹੈ, ਗਾਇਕੀ ਹੈਗੀ ਆ, ਸ਼ਾਇਰੀ ਹੈ, ਨਾਵਲਕਾਰੀ ਹੈ, ਕਹਾਣੀਕਾਰ ਜਿਹੜੇ ਕਹਾਣੀਆਂ ਲਿਖਦੇ ਨੇ, ਕਹਾਣੀ ਹੈ। ਜੀ, ਤੋ ਮੇਰੀ ਧਾਰਨਾ ਇਹ ਆ ਕਿ ਜਿਹੜਾ ਸਾਹਿਤ ਹੈ ਜੀ, ਉਹ ਲੋਕਾਂ ਦੀ ਗੱਲ ਕਰਦਾ ਹੋਣਾ ਚਾਹੀਦਾ। ਸਮੇਂ ਦੇ ਨਾਲ ਉਹਨੂੰ ਤੁਰਨ ਦੀ ਜਾਂਚ ਚਾਹੀਦੀ ਚਾਹੀਦੀ ਹੈ। ਹੈ। ਜੀ, ਤੇ ਜਿਹੜਾ ਕਿਸਾਨੀ ਮੋਰਚਾ ਉਸ ਵੇਲੇ ਲੱਗਿਆ ਸੀ, ਮੈਨੂੰ ਯਾਦ ਆ ਕਿ ਮੈਂ ਹਰ ਰੋਜ਼ ਉਹਨੂੰ ਵਾਚਦਾ ਸੀ। ਉੱਥੇ ਕੀ ਸਰਗਰਮੀਆਂ ਹੋ ਰਹੀਆਂ, ਕਿਹੜੀਆਂ ਕਿਹੜੀਆਂ ਘਟਨਾਵਾਂ ਹੋ ਰਹੀਆਂ, ਉਸ ਮੋਰਚੇ ਦਾ ਕਿੱਦਾਂ ਕਿਹੜੇ ਰੂਪ ਵਿੱਚ ਪ੍ਰਤੀਕਰਮ ਹੋ ਰਿਹਾ, ਸਰਕਾਰੀ ਤੌਰ ਤੇ ਜਾਂ ਹੋਰ ਮੀਡੀਆ ਵੱਲੋਂ। ਜੀ, ਤੇ ਮੈਂ ਫਿਰ ਉਹਦੇ ਉੱਪਰ ਆਪਣਾ ਜਿਹੜੀ ਗਜ਼ਲ ਹੈ, ਕਵਿਤਾ ਹੈ, ਉਹ ਲਿਖਦਾ ਹੁੰਦਾ ਸੀ ਬਤੌਰ ਤਬਸਰਾ। ਤੇ ਮੈਨੂੰ ਖੁਸ਼ੀ ਆ ਕਿ ਮੈਂ ਉਸ ਮੋਰਚੇ ਨੂੰ ਤੁਸ਼ ਜਿਹੀ ਸੇਧ ਵੀ ਦੇ ਸਕਿਆ ਕਿ ਤੁਸੀਂ ਇੱਦਾਂ ਕਰੋ, ਤੁਹਾਨੂੰ ਆਹ ਕਰਨਾ ਚਾਹੀਦਾ, ਤੁਹਾਨੂੰ ਆਹ ਕਰਨਾ ਚਾਹੀਦਾ। ਤੇ ਉਸ ਤੋਂ ਵੀ ਵੱਧ ਖੁਸ਼ੀ ਇਹ ਆ ਕਿ ਜਿਹੜੀਆਂ ਮੇਰੀਆਂ ਰਚਨਾਵਾਂ ਉਸ ਮੋਰਚੇ ਵਿੱਚ ਬਹੁਤ ਗਾਈਆਂ ਗਈਆਂ, ਰੋਜ਼ਾਨਾ ਪੜ੍ਹੀਆਂ ਜਾਂਦੀਆਂ ਸੀ। ਜੀ, ਕਿਤੇ ਨਾ ਕਿਤੇ ਇੱਕ ਬੂੰਦ ਹੀ ਸਹੀ ਉਸ ਮੋਰਚੇ ਵਿੱਚ ਕਿਤੇ ਨਾ ਕਿਤੇ ਮੇਰਾ ਵੀ ਯੋਗਦਾਨ ਰਿਹਾ। ਜੀ, ਬਹੁਤ ਵੱਡਾ ਯੋਗਦਾਨ ਆ। ਤੇ ਗਜ਼ਲ ਦੀ ਆਪਾਂ ਫਿਰ ਮੁੜ ਕੇ ਉੱਥੇ ਆਉਂਦੇ ਆ ਕਿ ਗਜ਼ਲ ਮੰਨ ਲਓ ਕਿ ਮੇਰੇ ਵਰਗਾ ਹੀ ਕੋਈ ਬੰਦਾ ਸਿਖੰਦਰੂ ਆ ਵੀ ਚਾਹੁੰਦਾ ਵੀ ਮੈਂ ਸਿੱਖਣਾ ਕੁਛ, ਤੇ ਵੈਸੇ ਤਾਂ ਇਹ ਕਿਹਾ ਜਾਂਦਾ ਵੀ ਅੱਜ ਕੱਲ੍ਹ ਕਿਤਾਬਾਂ ਬਹੁਤ ਆ ਗਈਆਂ, ਬਹੁਤ ਸਾਰੀਆਂ ਕਿਤਾਬਾਂ ਦੇਖੀਆਂ ਵੀ ਆ ਜਿਹੜੀਆਂ ਕਿ ਗਜ਼ਲ ਕਿਵੇਂ ਲਿਖੀਏ, ਕਿੱਦਾਂ ਇਹਦੇ ਵਿੱਚ ਸਿਧਾਂਤ ਹੈਗੇ ਆ, ਕਿੱਦਾਂ ਦੇ ਇੱਥੇ ਫਾਰਮੂਲੇ ਹੈਗੇ ਆ, ਜਾਂ ਵਜਨ ਦੀ ਤੁਸੀਂ ਜਿਹੜੀ ਗੱਲ ਕੀਤੀ ਆ, ਤੇ ਕਿੱਦਾਂ ਉਹ ਬੰਦੇ ਜਿਹੜੇ ਆ ਕਿ ਉਹਨਾਂ ਨੂੰ ਗੁਰੂ ਧਾਰਨਾ ਜ਼ਰੂਰੀ ਆ ਜਾਂ ਕਿਤਾਬਾਂ ਦੇ ਵਿੱਚੋਂ ਵੀ ਈਜ਼ੀਲੀ ਇਹਨੂੰ ਅਡਾਪਟ ਕੀਤਾ ਜਾ ਸਕਦਾ? ਗੱਲ ਇਸ ਤਰ੍ਹਾਂ ਜੀ ਕਿ ਕਹਿੰਦੇ ਹੁੰਦੇ ਆ ਵੀ ਹਿੰਮਤ ਕਰੇ ਇਨਸਾਨ ਤੋਂ ਕਿਆ ਹੋ ਨਹੀਂ ਸਕਦਾ। ਤੇ ਮੈਂ ਤਾਂ ਸਮਝਦਾ ਕਿ ਗਜ਼ਲ ਲਿਖਣੀ ਕੋਈ ਮੁਸ਼ਕਲ ਨਹੀਂ ਹੈ। ਸਿਰਫ ਕੁਝ ਲੋਕਾਂ ਨੇ, ਜੀ, ਬਲਕਿ ਮੈਨੂੰ ਕਹਿਣਾ ਨਹੀਂ ਚਾਹੀਦਾ, ਸ਼ਾਇਦ ਕੋਈ ਗੁੱਸਾ ਕਰ ਜਾਏ, ਕੁਝ ਉਸਤਾਦ ਲੋਕਾਂ ਨੇ ਜਿਹੜੇ ਆਪਣੇ ਆਪ ਨੂੰ ਉਸਤਾਦ ਕਹਿੰਦੇ। ਵੈਸੇ ਉਸਤਾਦ ਕੋਈ ਹੋ ਨਹੀਂ ਸਕਦਾ, ਜੀ, ਕਿਉਂਕਿ ਅਸੀਂ ਕਿਸੇ ਵੀ ਕੰਮ ਦੇ ਵਿੱਚ, ਕਿਸੇ ਵੀ ਖੇਤਰ ਵਿੱਚ ਸਾਨੂੰ ਪੂਰੀ ਸੂਝ ਸਿਆਣਪ ਨਹੀਂ ਹੋ ਸਕਦੀ। ਕੋਈ ਬੰਦਾ ਉਸਤਾਦ ਹੋ ਹੀ ਨਹੀਂ ਸਕਦਾ। ਕਿਤੇ ਨਾ ਕਿਤੇ ਸਾਨੂੰ ਵੀ, ਸਾਡਾ ਵੀ ਜਿਹੜਾ ਗਿਆਨ ਆ ਇਹ ਅਧੂਰਾ ਹੈਗਾ ਆ, ਔਰ ਮੌਤ ਤੱਕ ਜਿਹੜਾ ਇਹ ਅਧੂਰਾਪਨ ਹੈਗਾ ਸਾਡੇ ਨਾਲ ਚੱਲਦਾ, ਤੇ ਅਸੀਂ ਕਦੀ ਪੂਰੇ ਨਹੀਂ ਹੁੰਦੇ। ਤਦੇ ਕਹਿੰਦੇ ਬੰਦਾ ਪੂਰਾ ਹੋ ਗਿਆ। ਜੀ, ਪੂਰਾ ਮਤਲਬ ਪੂਰਾ ਗਿਆਨਵਾਨ ਹੋ ਗਿਆ। ਜੀ, ਬਿਲਕੁਲ। ਤੋ ਇਹ ਆ ਕਿ ਕੁਝ ਲੋਕਾਂ ਨੇ ਇਹਦੇ ਬਾਰੇ ਬਹੁਤ ਗਲਤ ਜਿਹੜਾ ਹੈ ਉਹ ਪ੍ਰਚਾਰ ਕੀਤਾ ਕਿ ਬੜੀ ਔਖੀ ਆ ਜੀ, ਇਹ ਜੇ ਹੈ ਉਹ ਹੈ, ਇਦਾਂ ਨਹੀਂ ਹੈ।
ਤੁਸੀਂ ਅਭਿਆਸ ਕਰੋ, ਲੋਕਾਂ ਨੂੰ ਪੜ੍ਹੋ, ਤੇ ਇਹ ਗਜ਼ਲ ਲਿਖਣੀ ਕੋਈ ਮੁਸ਼ਕਲ ਨਹੀਂ ਹੈ। ਗੁਣਗੁਣਾ ਕੇ ਲਿਖੋ, ਅੱਛਾ ਜੀ। ਬਹਿਰਾਂ ਵਿੱਚ ਨਾ ਫਸੋ। ਹੂੰ। ਜਦੋਂ ਤੁਸੀਂ ਗੁਣਗੁਣਾ ਕੇ ਗਜ਼ਲ ਨੂੰ ਲਿਖੋਗੇ ਤਾਂ ਤੁਹਾਨੂੰ ਜਿਹੜਾ ਸਾਂਚਿਆਂ ਦੀ ਮੁਹਾਰਤ ਜਿਹੜੀ ਆਪਣੇ ਆਪ ਆਟੋਮੈਟਿਕਲੀ ਉਹ ਤੁਹਾਡੇ ਲਿਖਤਾਂ ਵਿੱਚ ਆ ਜਾਏਗੀ ਜੀ। ਸੋ ਐਡਾ ਮੁਸ਼ਕਲ ਕਾਰਜ ਨਹੀਂ ਹੈ ਇਹ। ਅਭਿਆਸ ਦੇ ਨਾਲ ਜਿਹੜਾ ਹੈ ਬੰਦਾ ਸਾਲ 2 ਸਾਲ ਵਿੱਚ ਆਪਣੇ ਆਪ ਹੀ ਉਹਦੇ ਅੰਦਰ ਜਿਹੜਾ ਹੈ ਇੱਕ ਲੈਅ ਹੈ ਜੀ, ਤਾਲ ਹੈ, ਉਹ ਪ੍ਰਵੇਸ਼ ਕਰ ਜਾਂਦਾ। ਤੇ ਦੂਸਰਾ, ਇਹਨੂੰ ਬਹੁਤਾ ਮੁਸ਼ਕਲ ਨਹੀਂ ਸਮਝਣਾ ਚਾਹੀਦਾ। ਪਹਿਲਾਂ ਕਹਿੰਦੇ ਹੁੰਦੇ ਸੀ ਜਿਹੜੀ ਗਜ਼ਲ ਹੈ ਜੀ ਇਹ ਮੁਹੱਬਤ ਦਾ ਪ੍ਰਗਟਾਵਾ ਕਰਦੀ ਜੀ। ਕਈ ਧਾਰਨਾਵਾਂ ਬਣੀਆਂ ਹੋਈਆਂ, ਲੇਕਿਨ ਹੁਣ ਉਹ ਗਜ਼ਲ ਪੁਰਾਣੀ ਗਜ਼ਲ ਨਹੀਂ ਰਹੀ। ਇਹਨਾਂ ਆਪਣਾ ਮੁਹਾਂਦਰਾ ਬਦਲ ਰਿਹਾ ਤੇ ਗਜ਼ਲ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ, ਹੋਰ ਵੀ ਜਿਹੜੇ ਵਿਸ਼ੇ, ਅਨੇਕਾਂ ਵਿਸ਼ੇ ਆ ਗਏ ਆ। ਹੁਣ ਗਜ਼ਲ ਦਾ ਜਿਹੜਾ ਢਾਂਚਾ ਹੈਗਾ ਉਹ ਪੁਰਾਣਾ ਨਹੀਂ ਰਿਹਾ। ਤੇ ਜਿੱਥੇ ਤੱਕ ਤੁਸੀਂ ਸਵਾਲ ਕੀਤਾ ਸੀ ਕਿ ਤੁਸੀਂ ਲਿਖ ਸਕਦੇ ਹੋ, ਕੋਈ ਵੀ ਲਿਖ ਸਕਦਾ ਗਜ਼ਲ। ਤੇ ਜਿੱਥੇ ਤੱਕ ਉਸਤਾਦ ਦੀ ਗੱਲ ਆ, ਜੇ ਉਸਤਾਦ ਧਾਰ ਲਿਆ ਜਾਏ ਜਾਂ ਕਿਸੇ ਕੋਲੋਂ ਅਗਵਾਈ ਲੈ ਲਈ ਜਾਵੇ, ਉਹਦਾ ਕੋਈ ਹਰਜ ਨਹੀਂ ਹੈ, ਉਹਦਾ ਲਾਭ ਹੀ ਹੋਊਗਾ। ਕਈ ਲੋਕ ਆਪਣੇ ਉਸਤਾਦੀ ਸ਼ਾਗਿਰਦੀ ਦੇ ਖਿਲਾਫ ਬੜਾ ਭੁਗਤਦੇ ਆ, ਬਹੁਤ ਗੱਲਾਂ ਕਰਦੇ ਆ ਜੀ ਇਹ ਕਿਆ ਉਸਤਾਦੀ ਸ਼ਾਗਿਰਦੀ। ਐਸਾ ਨਹੀਂ ਹੈ। ਜੇ ਸਾਰਾ ਕੁਝ ਕਿਤਾਬਾਂ ਹੀ ਦੱਸਦੀਆਂ ਹੁੰਦੀਆਂ ਤਾਂ ਸਾਨੂੰ ਸਕੂਲ ਬਣਾਉਣ ਦੀ ਲੋੜ ਨਹੀਂ ਸੀ ਪੈਣੀ ਹੈ। ਉੱਥੇ ਵੀ ਸਾਨੂੰ ਟੀਚਰਾਂ ਦੀ ਲੋੜ ਪੈਂਦੀ ਹੈ। ਸੋ ਗਜ਼ਲ ਖੇਤਰ ਵਿੱਚ ਤਾਂ ਕਈ ਗੱਲਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਅਰੂਜ਼ ਦੀਆਂ ਕਿਤਾਬਾਂ ਵਿੱਚ ਵੀ ਹੈ ਨਹੀਂ ਜੀ। ਉਹ ਜਿਹੜਾ ਇੱਕ ਕਾਮਲ ਮਾਹਰ, ਜਿਹੜਾ ਮਹਾਰਤ ਰੱਖਣ ਵਾਲਾ ਗਜ਼ਲ ਦੀ ਹੈਗਾ ਤੇ ਸ਼ਖਸੀਅਤ ਹੈਗੀ ਆ, ਉਹੀ ਦੱਸ ਸਕਦੀ ਆ ਕਿ ਇਹਦੇ ਵਿੱਚ ਆ ਨੁਕਸ ਹੈਗਾ, ਇਹਨੂੰ ਥੋੜਾ ਜਿਹਾ ਸੋਧ ਲਿਆ ਜਾਏ ਜੀ। ਤੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰਿਆਂ ਨੂੰ ਕਿ ਤੁਸੀਂ ਉਸਤਾਦ ਧਾਰਨ ਕਰੋ, ਲੇਕਿਨ ਜੇ ਕਿਸੇ ਕੋਲੋਂ ਅਗਵਾਈ ਲੈ ਲਈ ਜਾਵੇ ਤਾਂ ਉਹ ਸੋਨੇ ਤੇ ਸੁਹਾਗਾ ਆ। ਅੱਛੀ ਗੱਲ, ਮਾੜੀ ਗੱਲ ਨਹੀਂ ਹੈ ਜੀ। ਤੇ ਬਹਿਰਾਂ ਦੀ ਤੁਸੀਂ ਗੱਲ ਕੀਤੀ ਆ, ਬਹੁਤ ਜ਼ਿਆਦਾ ਬਹਿਰਾਂ ਹੈਗੀਆਂ। ਇੱਕ ਸ਼ੁਰੂ ਕਰਨ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਕੁਝ ਚੋਣਵੀਆਂ ਬਹਿਰਾਂ ਹੈਗੀਆਂ, ਕਿੰਨੀਆਂ ਕੁ ਹੋਣੀਆਂ ਜ਼ਰੂਰੀ ਆ ਜਦੋਂ ਸਟਾਰਟਿੰਗ ਕਰਨੀ ਆ? ਦੇਖੋ, ਇਹ ਬਹਿਰਾਂ ਦਾ ਜਿਹੜਾ ਸਿਲਸਿਲਾ ਹੈ ਬੜਾ ਲੰਬਾ ਚੌੜਾ ਹੈ। ਤੇ ਮੈਂ ਤਾਂ ਇਹ ਵੀ ਕਹਿੰਦਾ ਕਿ ਤੁਹਾਨੂੰ ਬਹਿਰਾਂ ਦੇ ਰੁਕਨ ਜਿਹੜੇ ਹੈਗੇ ਆ, ਅਰਕਾਨ, ਜਿਹਨੂੰ ਅਸੀਂ ਵੱਟੇ ਕਹਿੰਦੇ ਹੈਗੇ ਆ, ਅਰਕਾਨ ਦੇ ਨਾਂ ਵੀ ਬਹੁਤੇ ਇੰਨੇ ਕੱਟੜ ਨਹੀਂ ਬਣਨਾ ਚਾਹੀਦਾ, ਬਹੁਤੇ ਚੇਤੇ ਰੱਖਣ ਦੀ ਲੋੜ ਨਹੀਂ ਹੈ। ਉਹ ਆਪਣੇ ਆਪ ਹੀ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦੇ ਨਾਂ ਉਹਨਾਂ ਦੇ। ਇੱਦਾਂ ਹੀ ਜਿਹੜੀਆਂ ਬਹਿਰਾਂ ਹੈਗੀਆਂ, ਬਹਿਰਾਂ ਦਾ ਜਿਹੜਾ ਸਿਆਣਾ ਗਜ਼ਲਕਾਰ ਹੈ ਸਮਾਂ ਪਾ ਕੇ ਆਪੇ ਸਿੱਖ ਜਾਂਦਾ, ਉਹਨਾਂ ਦੇ ਨਾਂ ਵੀ ਆ ਜਾਂਦੇ ਆ ਗਾ। ਉਹਨਾਂ ਦੀਆਂ ਜਿਹੜੀਆਂ ਆਪਣੇ ਸਭ ਬਹਿਰਾਂ ਹੈਗੀਆਂ ਉਹਨਾਂ ਬਾਰੇ ਵੀ ਗਿਆਨ ਹਾਸਲ ਹੋ ਜਾਂਦਾ। ਤੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਰੱਟਾ ਲਾਓ ਇਹ ਬਹਿਰ ਦਾ ਨਾਂ ਆ ਹੈ ਜੀ, ਇਸ ਬਹਿਰ ਦਾ ਨਾਂ ਆ ਹੈ, ਇਹ ਜ਼ਰੂਰੀ ਨਹੀਂ ਹੈ। ਅੱਛਾ ਜੀ, ਠੀਕ ਹੈ। ਨਹੀਂ ਫਿਰ ਜਦੋਂ ਯਾਦ ਤਾਂ ਰੱਖਣਾ ਪੈਣਾ ਨਾ ਵੀ ਇਹਦੇ ਵਿੱਚ ਮੈਂ ਆਪਣਾ ਸ਼ੇਰ ਜਿਹੜਾ ਆ ਫਿੱਟ ਕਰਨਾ। ਨਹੀਂ, ਉਹ ਤੁਸੀਂ ਜਦੋਂ ਗੁਣਗੁਣਾਓਗੇ ਤੁਹਾਡੀ ਬਹਿਰ ਆਪਣੇ ਆਪੇ ਬਣ ਜਾਣੀ ਆ। ਅੱਛਾ ਜੀ, ਠੀਕ ਹੈ। ਆਟੋਮੈਟਿਕਲੀ ਉਹ ਬਹਿਰ 'ਚ ਹੋਏਗੀ। ਜਦੋਂ ਤੁਸੀਂ ਗੁਣਗੁਣਾ ਕੇ ਲਿਖਿਆ ਹੋਊਗਾ ਜੀ ਤਾਂ ਉਹ ਆਟੋਮੈਟਿਕਲੀ ਉਹ ਬਹਿਰ 'ਚ ਹੋਏਗੀ। ਠੀਕ ਨਹੀਂ? ਹਾਂ, ਗੁਣਗੁਣਾ ਕੇ ਪੂਰੀ ਦੀ ਪੂਰੀ ਕਈ ਵਾਰ ਨਹੀਂ ਬਹਿਰ ਬਣਦੀ, ਕਈ ਵਾਰ ਅਸੀਂ ਘੁਮਾ ਕੇ ਬੋਲ ਜਾਂਦੇ ਆ ਜੀ। ਤੇ ਉਹਦੇ ਵਾਸਤੇ ਫਿਰ ਬੰਦਾ, ਜੇ ਹੁਣ ਅਸੀਂ ਪਹਿਲੇ ਅਲਜਬਰੇ ਦੇ ਹਿਸਾਬ ਦੇ ਨਾਲ ਜਾ ਕੇ ਲਓ ਕਿ ਉਹਦਾ ਭਾਵ ਜਿਹੜਾ ਆ ਉਹ ਮਰ ਜਾਂਦਾ, ਫਿਰ ਤਾਂ ਤੁਸੀਂ ਲਿਖ ਨਹੀਂ ਸਕਦੇ, ਤੁਰੇ ਨਹੀਂ ਸਕਦੇ। ਜੇ ਅਸੀਂ ਪਹਿਲਾਂ ਸ਼ੁਰੂ ਵਿੱਚ ਅਸੀਂ ਅਰੂਜ਼ ਦੀਆਂ ਬਹਿਰਾਂ ਵਿੱਚ ਪੈ ਗਏ ਫਿਰ ਅਸੀਂ ਲਿਖਾਂਗੇ ਕਿਹੜੇ ਵੇਲੇ? ਜਾਣੀ ਪਹਿਲਾਂ ਲਿਖ ਲਈਏ। ਪਹਿਲਾਂ ਲਿਖੋ, ਮੇਰਾ ਆਰਟੀਕਲ ਵੀ ਮੈਂ ਲਿਖਿਆ ਸੀ। ਅੱਛਾ ਜੀ। ਪਹਿਲਾਂ ਗਜ਼ਲ ਲਿਖੋ, ਬਾਅਦ ਵਿੱਚ ਅਰੂਜ਼ ਸਿੱਖੋ। ਠੀਕ ਹੈ ਜੀ। ਮੈਂ ਇੱਕ ਆਰਟੀਕਲ ਲਿਖਿਆ ਸੀ। ਸੋ ਪਹਿਲਾਂ ਜਿਹੜੇ ਸਿਖਾਂਦਰੂ ਹੈਗੇ ਉਹਨਾਂ ਨੂੰ ਪਹਿਲਾਂ ਗਜ਼ਲ ਲਿਖਣੀ ਚਾਹੀਦੀ ਆ। ਲੋਕਾਂ ਦੀਆਂ ਗਜ਼ਲਾਂ ਨੂੰ ਪੜ੍ਹਨਾ ਜ਼ਰੂਰ ਚਾਹੀਦਾ ਜੀ, ਉਹਨਾਂ ਵਿੱਚ ਬਹੁਤ ਕੁਝ ਹਾਸਲ ਹੋਊਗਾ। ਤੇ ਜਿਹੜਾ ਅਰੂਜ਼ ਦਾ ਗਿਆਨ ਹੈ, ਇਹਦੇ ਵਿੱਚ ਕੁਝ ਬਰੀਕੀਆਂ ਤਾਂ ਹੈਗੀਆਂ, ਜਿਵੇਂ 3 ਅੱਖਰੀ ਸ਼ਬਦਾਂ ਦੇ ਵਜ਼ਨ ਹੈਗੇ ਆ, ਬਹਿਰਾਂ ਅਰਕਾਨਾਂ ਦੇ ਨਾਂ ਹੈਗੇ ਆ, ਅਰਕਾਨ ਦੇ ਨਾਂ, ਤੇ ਬਾਕੀ ਹੋਰ ਕੁਝ ਬਰੀਕੀਆਂ ਹੈਗੀਆਂ ਜਿਹੜੀਆਂ ਜਿਹਨਾਂ ਬਾਰੇ ਗਿਆਨ ਹੋਣਾ ਚਾਹੀਦਾ, ਪਰ ਉਹ ਹੌਲੀ ਹੌਲੀ ਤੁਹਾਨੂੰ ਆ ਜਾਂਦੀਆਂ। ਹਾਂਜੀ, ਕੁਛ ਜਿਹੜੇ ਸਿਖਾਂਦਰੂ ਆ ਇੱਦਾਂ ਦੀ ਵੀ ਕੰਪਲੇਂਟ ਕਰਦੇ ਰਹੇ ਆ ਕਿ ਅਸੀਂ ਜੀ ਕੁਛ ਲਿਖ ਕੇ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਆ ਵੀ ਜ਼ਿਆਦਾਤਰ ਜਿਹੜੇ ਗਜ਼ਲ ਕੋ ਆਉਂਦੇ ਜਾਂ ਜਿਹਨਾਂ ਨੂੰ ਥੋੜਾ ਬਹੁਤਾ ਗਿਆਨ ਆ, ਉਹ ਨੁਕਸ ਕੱਢਣੇ ਹੀ ਆਉਂਦੇ ਆ। ਉਹ ਕਹਿੰਦੇ ਸਾਨੂੰ ਹੱਲਾਸ਼ੇਰੀ ਨਹੀਂ ਦੇਣ ਆਉਂਦੇ। ਤੇ ਉਹਨਾਂ ਨੂੰ ਕੀ ਸੰਦੇਸ਼? ਉਹ ਨੁਕਸ ਤਾਂ ਕੱਢਦੇ ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਲਿਖਣਾ ਆਉਂਦਾ ਹੁੰਦਾ। ਅੱਛਾ ਜੀ, ਠੀਕ ਆ, ਠੀਕ ਆ। ਦੂਜੇ ਵਿੱਚ ਗਲਤੀ ਉਹ ਕੱਢਦਾ ਜ਼ਿਆਦਾਤਰ ਜਿਹੜਾ ਆਪ ਗਲਤ ਹੁੰਦਾ। ਸੋ ਅੱਛੀ ਗੱਲ ਤਾਂ ਇਹ ਆ ਕਿ ਹੁਣ ਮੈਂ
ਔਰ ਜਿਹੜੀ ਮੇਰੀ ਟੀਮ ਹੈ, ਜਿਹੜੇ ਮੇਰੇ ਅਜ਼ੀਜ਼ ਹੈਗੇ ਆ, ਸਾਡੀ ਕੋਸ਼ਿਸ਼ ਹੁੰਦੀ ਹੈ, ਮੇਰੀ ਹਦਾਇਤ ਵੀ ਹੈ ਜੀ ਕਿ ਨਵੀਆਂ ਕਲਮਾਂ ਦਾ ਸਤਿਕਾਰ ਕਰੋ, ਉਹਨਾਂ ਨੂੰ ਉਤਸ਼ਾਹਿਤ ਕਰੋ, ਉਹਨਾਂ ਨੂੰ ਸ਼ਾਬਾਸ਼ ਦੀ ਲੋੜ ਹੈਗੀ ਆ। ਹੁਣ ਜਿਹੜੇ ਮੇਰੇ ਵਰਗੇ ਹੈਗੇ ਆ, ਅਸੀਂ ਤਾਂ ਹੁਣ ਲਾਗੇ ਛਾਗੇ ਪਹੁੰਚ ਗਏ। ਜਿਹੜਾ ਸਾਡੇ ਵਾਲਾ ਖੇਤਰ ਹੈ, ਜਿਹੜੀ ਨਵੀਂ ਫਸਲ ਹੈਗੀ ਆ, ਉਹਨਾਂ ਨੇ ਸਾਂਭਣਾ ਜੀ। ਸੋ ਸਾਨੂੰ ਨਵੀਆਂ ਕਲਮਾਂ ਨੂੰ ਤਿਆਰ ਕਰਨਾ ਚਾਹੀਦਾ। ਤੇ ਜਿਹੜੇ ਉਹਨਾਂ ਆਪਣੇ ਨਵਾਂ ਲਿਖਣ ਵਾਲੇ, ਉਹਨਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਜੀ। ਇਸ ਲਈ ਮੇਰੀ ਕੋਸ਼ਿਸ਼ ਇਹੀ ਹੁੰਦੀ ਆ, ਮੈਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਵੀ, ਕਿਤਾਬਾਂ ਰਾਹੀਂ ਵੀ, ਮਿਲ ਕੇ ਵੀ, ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਵੀ, ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਜਿਹੜੀ ਨਵੀਂ ਫਸਲ ਸਾਡੀ ਹੈ ਗਜ਼ਲ ਦੀ, ਉਹਨੂੰ ਤਿਆਰ ਕੀਤਾ ਜਾਵੇ, ਉਹਨੂੰ ਸ਼ਾਬਾਸ਼ ਮਿਲਣੀ ਚਾਹੀਦੀ ਆ, ਤੇ ਤਦੇ ਹੀ ਜਿਹੜਾ ਗਜ਼ਲ ਲਈ ਕੋਈ ਠੋਸ ਕੰਮ ਹੋ ਸਕਦਾ। ਵਾਹ ਜੀ ਵਾਹ। ਤੇ ਹੁਣ ਥੋੜਾ ਜਿਹਾ ਰੰਗ ਹੋ ਜਾਵੇ ਗਜ਼ਲ ਦਾ ਵੀ, ਤੇ ਨਾਲ ਨਾਲ ਕਿਉਂਕਿ ਸਰੋਤਿਆਂ ਨੂੰ ਆਪਾਂ ਜਾਣਕਾਰੀ ਵੀ ਦੇਣੀ ਆ, ਨਾਲ ਨਾਲ ਜਿਹੜੇ ਰੂਬਰੂ ਵੀ ਕਰਾਉਂਦੇ ਜਾਣਾ, ਤੇ ਸੁਣਾਓ ਕੋਈ ਰੰਗ। ਸਰਦਾਰ ਦਲਜੀਤ ਸਿੰਘ ਜੀ ਜੀ ਗਜ਼ਲ ਦੇ ਕੁਝ ਸ਼ੇਰ ਨੇ। ਇਰਸ਼ਾਦ ਜੀ। ਕਿ ਕੋਈ ਆਪਣੀ ਜ਼ੁਬਾਨੋਂ ਫਿਰ ਗਿਆ ਹੈ, ਵਾਹ। ਕੋਈ ਆਪਣੀ ਜ਼ੁਬਾਨੋਂ ਫਿਰ ਗਿਆ ਹੈ, ਬੜਾ ਕੁਝ ਜਿਸਮ ਵਿੱਚੋਂ ਕਿਰ ਗਿਆ ਹੈ। ਵਾਹ ਜੀ ਵਾਹ, ਵਾਹ, ਬਹੁਤ ਅੱਛੇ। ਕੋਈ ਆਪਣੀ ਜ਼ੁਬਾਨੋਂ ਫਿਰ ਗਿਆ ਹੈ, ਬੜਾ ਕੁਝ ਜਿਸਮ ਵਿੱਚੋਂ ਕਿਰ ਗਿਆ ਹੈ ਜੀ। ਬਣੇਗਾ ਕੀ ਕਰੋੜਾਂ ਮਛਲੀਆਂ ਦਾ, ਬਣੇਗਾ ਕੀ ਕਰੋੜਾਂ ਮਛਲੀਆਂ ਦਾ, ਸਮੁੰਦਰ ਅੱਗ ਅੰਦਰ ਘਿਰ ਗਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਅੱਗ ਅੰਦਰ ਘਿਰ ਗਿਆ ਹੈ। ਹਵਾ ਦੇ ਬੁਲਬੁਲੇ ਦੱਸਦੇ ਪਏ ਨੇ ਜੀ। ਹਵਾ ਦੇ ਬੁਲਬੁਲੇ ਦੱਸਦੇ ਪਏ ਨੇ, ਕੋਈ ਡੂੰਗੀ ਨਦੀ ਵਿੱਚ ਗਿਰ ਗਿਆ ਹੈ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ। ਦੱਸਦੇ ਪਏ ਨੇ ਜੀ, ਕੋਈ ਡੂੰਗੀ ਨਦੀ ਵਿੱਚ ਗਿਰ ਗਿਆ ਹੈ। ਵਾਹ। ਮੇਰਾ ਦਿਲ ਹੈ ਕਿਸੇ ਬੱਚੇ ਦੇ ਵਾਂਗੂ, ਮੇਰਾ ਦਿਲ ਹੈ ਕਿਸੇ ਬੱਚੇ ਦੇ ਵਾਂਗੂ, ਜ਼ਰਾ ਕੁ ਰੋਣ ਪਿੱਛੋਂ ਫਿਰ ਗਿਆ ਹੈ। ਵਾਹ ਜੀ ਵਾਹ, ਵਾਹ ਜੀ। ਜ਼ਰਾ ਕੁ ਰੋਣ ਪਿੱਛੋਂ ਵਾਹ ਜੀ, ਫਿਰ ਗਿਆ ਹੈ ਜੀ। ਜੋ ਇੱਕ ਦਿਨ ਪਰਤਿਆ ਸੀ ਰਾਖ ਹੋ ਕੇ, ਜੋ ਇੱਕ ਦਿਨ ਪਰਤਿਆ ਸੀ ਰਾਖ ਹੋ ਕੇ, ਜੀ, ਉਹ ਸੂਰਜ ਦੇ ਮਹੱਲੇ ਫਿਰ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਸੂਰਜ ਦੇ ਮਹੱਲੇ ਫਿਰ ਗਿਆ। ਵਾਹ। ਪਰਤਿਆ ਸੀ ਰਾਖ ਹੋ ਕੇ, ਉਹ ਸੂਰਜ ਦੇ ਮਹੱਲੇ ਫਿਰ ਗਿਆ ਹੈ। ਵਾਹ। ਮੈਂ ਖੁਦ ਨੂੰ ਇਸ ਤਰ੍ਹਾਂ ਮਹਿਸੂਸ ਕਰਦਾ, ਮੈਂ ਖੁਦ ਨੂੰ ਇਸ ਤਰ੍ਹਾਂ ਮਹਿਸੂਸ ਕਰਦਾ, ਵਾਹ, ਜਿਵੇਂ ਸ਼ਹਿਰਾਂ 'ਚ ਜੰਗਲ ਘਿਰ ਗਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਜਿਵੇਂ ਸ਼ਹਿਰਾਂ 'ਚ ਜੰਗਲ ਘਿਰ ਗਿਆ ਹੈ। ਕੋਈ ਆਪਣੀ ਜ਼ੁਬਾਨੋਂ ਫਿਰ ਗਿਆ ਹੈ, ਬੜਾ ਕੁਝ ਜਿਸਮ ਵਿੱਚੋਂ ਘਿਰ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਥੋੜਾ ਜਿਹਾ ਕਿਉਂਕਿ ਸਾਡੇ ਦੋਸਤ ਜਿਹੜੇ ਆ ਬੜੇ ਯੰਗ ਹੈਗੇ ਆ, ਉਹਨਾਂ ਲਈ ਵੀ ਥੋੜਾ ਜਿਹਾ ਨਵਰੰਗ ਜਿਹੜਾ ਆ ਉਹ ਜ਼ਰੂਰ ਪੇਸ਼ ਕਰੋ, ਕਿਉਂਕਿ ਮੈਨੂੰ ਪਤਾ ਆ ਵੀ ਜੀਵਨ ਦੇ ਇੱਕ ਪੜਾਅ ਹੁੰਦੇ ਆ, ਤੇ ਉਹ ਜਿਹੜੇ ਤੁਹਾਡੇ ਜੀਵਨ ਦੇ ਪੜਾਅ ਆ ਉਹਨਾਂ ਦੇ ਨਾਲ ਰੂਬਰੂ ਵੀ ਜ਼ਰੂਰ ਕਰਵਾਓ। ਗੱਲ ਇਸ ਤਰ੍ਹਾਂ ਜੀ, ਜਿਹੜਾ ਤੁਹਾਡਾ ਨਿੱਜੀ ਅਨੁਭਵ ਹੈ ਜੀ, ਉਹਦਾ ਸ਼ਾਇਰੀ ਦੇ ਵਿੱਚ ਬੜਾ ਵੱਡਾ ਛਾਪ ਹੁੰਦੀ ਹੈ। ਮੈਨੂੰ ਕਈ ਵਾਰੀ ਕਿਹਾ ਜਾਂਦਾ ਕਿ ਤੁਸੀਂ ਜੀ ਪਹਿਲਾਂ ਵਾਂਗੂ, ਮੈਂ ਪਹਿਲਾਂ ਬੜਾ ਰੋਮਾਂਟਿਕ ਲਿਖਦਾ ਰਿਹਾ ਜੀ, ਤੇ ਵੀ ਤੁਸੀਂ ਉਹ ਪਹਿਲਾਂ ਵਾਂਗੂ ਰੋਮਾਂਟਿਕ ਲਿਖੋ, ਲੇਕਿਨ ਮੈਂ ਉਹ ਪ੍ਰਭਾਵ ਥੱਲੇ ਆ ਕੇ ਮੈਂ ਰੋਮਾਂਟਿਕ ਸ਼ੁਰੂ ਕਰ ਲੈਣਾ, ਲੇਕਿਨ ਫਿਰ ਮੋੜ ਕੱਟਿਆ ਉਹਨਾਂ ਜੀ, ਕਿਉਂਕਿ ਜਿਹੜਾ ਮੇਰਾ ਆਪਣਾ ਅਨੁਭਵ ਹੈ ਉਹ ਇੰਨਾ ਵਸੀਹ ਹੋ ਗਿਆ, ਵਿਸ਼ਾਲ ਹੋ ਗਿਆ, ਲੋਕਾਂ ਦੇ ਦਰਦਾਂ ਨੂੰ ਦੇਖ ਕੇ ਮੈਨੂੰ ਜਿਹੜਾ ਆਪਣਾ ਕੋਈ ਇਦਾਂ ਦੀ ਗੱਲ ਹੈਗੀ ਆ ਜਾਂ ਇਦਾਂ ਦੀ ਭਾਵਨਾ ਹੈਗੀ, ਮੈਨੂੰ ਛੋਟੀ ਛੋਟੀ ਲੱਗਦੀ ਆ ਜੀ। ਮੈਂ ਯਾਰ ਇਹਦੇ ਨਾਲ ਤਾਂ ਲੋਕਾਂ ਦੇ ਦਰਦ ਬਹੁਤ ਵੱਡੇ ਆ ਜੀ, ਉਹਨਾਂ ਬਾਰੇ ਲਿਖਣਾ ਬਹੁਤ ਜ਼ਰੂਰੀ ਹੈ। ਜੇ ਮੈਂ ਆਪਣੀ ਮੁਹੱਬਤ ਬਾਰੇ ਲਿਖਾਂ ਜਾਂ ਆਪਣੇ ਬਾਰੇ ਕੋਈ ਗੱਲ ਕਰਾਂ, ਉਹ ਬਹੁਤ ਛੋਟੀ ਆ। ਵਾਹ। ਸੋ ਇਹ ਹੈ ਕਿ ਇਹ ਮਜਬੂਰੀ ਹੁੰਦੀ ਹੈ ਕਿ ਜਦੋਂ ਬੰਦਾ ਥੋੜਾ ਜਿਹਾ ਏਜਡ ਹੋ ਜਾਂਦਾ, ਹਾਂਜੀ ਹਾਂਜੀ, ਉਹਦਾ ਅਨੁਭਵ ਹੋਰ ਹੋ ਜਾਂਦਾ, ਉਹਦਾ ਲਿਖਣ ਦਾ ਦਾਇਰਾ ਹੋਰ ਹੋ ਜਾਂਦਾ, ਉਹਨੂੰ ਉਹਦੀਆਂ ਪਸੰਦਾਂ ਹੋਰ ਹੋ ਜਾਂਦੀਆਂ। ਵਾਹ ਜੀ ਵਾਹ, ਵਾਹ। ਸੋ ਇਹ ਬਸ ਦੀ ਗੱਲ ਨਹੀਂ ਹੁੰਦੀ। ਤੇ ਪਰ ਫਿਰ ਵੀ ਮੈਂ ਪੁਰਾਣੇ ਦਿਨਾਂ ਨੂੰ ਮੁਖਾਤਬ ਥੋੜ੍ਹਾ ਜਿਹਾ ਸ਼ੇਅਰ ਕਰਦਾ। ਵਾਹ। ਜ਼ਿੰਦਗੀ ਦੇ ਵਿੱਚ
ਗਜ਼ਲ ਵਰਗੀ ਰਵਾਨੀ ਸੀ ਕਦੇ ਵਾਹ ਜੀ ਵਾਹ, ਵਾਹ ਜ਼ਿੰਦਗੀ ਦੇ ਵਿੱਚ। ਜੀ ਤੁਸੀਂ ਕਿਹਾ ਵੀ ਕੁਝ ਕਰੋ ਇਦਾਂ, ਜੀ, ਪੁਰਾਣੇ ਦਿਨਾਂ ਨੂੰ ਯਾਦ ਕਰ ਲੈਂਦੇ, ਹੋਰ ਤਾਂ ਕੋਈ ਚਾਰਾ ਨਹੀਂ। ਬਿਲਕੁਲ ਜੀ ਬਿਲਕੁਲ। ਜ਼ਿੰਦਗੀ ਦੇ ਵਿੱਚ ਗਜ਼ਲ ਵਰਗੀ ਰਵਾਨੀ ਸੀ ਕਦੇ, ਵਾਹ। ਰੰਗ ਸੀ, ਖੁਸ਼ਬੂ ਸੀ, ਜੀ, ਆਪਣੇ ਤੇ ਜਵਾਨੀ ਸੀ ਕਦੇ। ਵਾਹ ਜੀ ਵਾਹ, ਵਾਹ ਜੀ ਵਾਹ। ਰੰਗ ਸੀ, ਖੁਸ਼ਬੂ ਖੁਸ਼ਬੂ ਸੀ, ਵਾਹ, ਆਪਣੇ ਤੇ ਜਵਾਨੀ ਸੀ ਕਦੇ। ਵਕਤ ਜਦ ਚੰਗਾ ਸੀ, ਵਕਤ ਜਦ ਚੰਗਾ ਸੀ, ਇਸ ਵਿੱਚ ਭੰਵਰਿਆਂ ਦੀ ਗੂੰਜ ਸੀ। ਜੀ, ਵਕਤ ਜਦ ਚੰਗਾ ਸੀ, ਇਸ ਵਿੱਚ ਭੰਵਰਿਆਂ ਦੀ ਗੂੰਜ ਸੀ। ਵਾਹ ਵਾਹ। ਆਪਣਾ ਘਰ ਤਿਤਲੀਆਂ ਦੀ ਰਾਜਧਾਨੀ ਸੀ ਕਦੇ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਵਧੀਆ। ਵਕਤ ਜਦ ਚੰਗਾ ਸੀ, ਇਸ ਵਿੱਚ ਭੰਵਰਿਆਂ ਦੀ ਗੂੰਜ ਸੀ। ਆਪਣਾ ਘਰ, ਆਪਣਾ ਘਰ ਤਿਤਲੀਆਂ ਦੀ ਰਾਜਧਾਨੀ ਸੀ ਕਦੇ। ਜਾ ਸ਼ੁਕਰੀਆ ਤੇਰੀ ਮੁਹੱਬਤ ਨੇ ਵੀ ਦਿੱਤਾ ਆਸਰਾ, ਸ਼ੁਕਰੀਆ ਤੇਰੀ ਮੁਹੱਬਤ ਨੇ ਵੀ ਦਿੱਤਾ ਆਸਰਾ, ਥੋੜੀ ਬਹੁਤੀ ਦੋਸਤਾਂ ਦੀ ਮਿਹਰਬਾਨੀ ਸੀ ਕਦੇ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ ਜੀ। ਦੋਸਤਾਂ ਦੀ ਮਿਹਰਬਾਨੀ ਸੀ ਕਦੇ। ਵਾਹ। ਜ਼ਿੰਦਗੀ ਦੇ ਵਿੱਚ ਗਜ਼ਲ ਵਰਗੀ ਰਵਾਨਗੀ ਸੀ ਕਦੇ। ਵਾਹ। ਰੰਗ ਸੀ, ਖੁਸ਼ਬੂ ਸੀ, ਆਪਣੇ ਤੇ ਜਵਾਨੀ ਸੀ ਕਦੇ। ਵਾਹ ਜੀ ਵਾਹ, ਵਾਹ। ਜਵਾਨੀ ਤਾਂ ਚਲੋ ਅਜੇ ਵੀ ਹੈਗੀ ਆ, ਤੇ ਵਧੀਆ ਲੱਗਾ। ਤੇ ਇੱਕ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੀ ਉਸਤਾਦੀ ਸ਼ਾਗਿਰਦੀ, ਤੁਹਾਡੇ ਸ਼ਾਗਿਰਦ ਜਿਹੜੇ ਆ ਬਹੁਤ ਆਪਣਾ ਨਾਮ ਖੱਟਿਆ ਉਹਨਾਂ ਨੇ। ਜੀ। ਇੱਕ ਸ਼ਾਗਿਰਦ ਨੇ ਤਾਂ ਤੁਹਾਡੇ ਨਾਂ ਦੇ ਉੱਤੇ ਰੋਸ਼ਨ ਕਲਾ ਕੇਂਦਰ ਗੱਜਰ ਅੱਜ ਕੱਲ੍ਹ ਆਪਣਾ ਵਿਸ਼ੇਸ਼ ਸਥਾਨ ਰੱਖਦਾ, ਉਹ ਵੀ ਥਾਂ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਨਾ ਜ਼ਰੂਰ ਬਣਦਾ ਆ, ਉਹਨਾਂ ਬਾਰੇ ਜ਼ਰੂਰ ਦੱਸੋ। ਗੱਲ ਇਸ ਤਰ੍ਹਾਂ ਜੀ ਕਿ ਜਿਹੜੇ ਸ਼ਾਗਿਰਦ ਹੁੰਦੇ ਆ ਨਾ, ਆਪਣੇ ਵਿਦਿਆਰਥੀ ਹੁੰਦੇ ਆ, ਉਹ ਤੁਹਾਡਾ ਤਾਜ ਵੀ ਬਣਦੇ ਆ। ਵਾਹ। ਉਹ ਕਈ ਇੱਦਾਂ ਦੇ ਵੀ ਹੁੰਦੇ ਆ ਕਿ ਜਿਹੜੇ ਤੁਹਾਡੇ ਕਦਮ ਨੂੰ ਹੋਰ ਵੀ ਉੱਚਾ ਕਰ ਦਿੰਦੇ ਆ ਜੀ। ਤੇ ਮੇਰੇ ਉਹਨਾਂ ਸ਼ਾਗਿਰਦਾਂ ਦੇ ਵਿੱਚੋਂ ਇੱਕ ਮੇਰਾ ਪੁਰਾਣਾ ਸ਼ਾਗਿਰਦ ਹੈ ਕਮਲਜੀਤ ਕੰਵਰ। ਉਹਦੀ ਆਪਣੀ ਜ਼ਮੀਨ ਸੀ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ, ਤੇ ਉਸ ਵੇਲੇ ਬਾਜਵਾ ਸਾਹਿਬ ਵੀ, ਉਰਫਤ ਬਾਜਵਾ ਜੀ, ਜਿਉਂਦੇ ਸੀ ਜੀ। ਮੇਰੇ ਪੱਗਬੰਡ ਭਰਾ ਸੀ ਉਹ। ਤੇ ਉਦੋਂ ਉਹਨਾਂ ਨੇ ਬਾਜਵਾ ਸਾਹਿਬ ਤੇ ਕੰਵਰ ਨੇ ਕੁਛ ਆਪਸ ਵਿੱਚ ਫੈਸਲਾ ਕੀਤਾ ਕਿਤੇ ਉਹਲੇ ਜਾ ਕੇ ਜੀ। ਕਿਉਂ ਕੰਵਰ ਦਾ ਕੋਈ ਸੁਪਨਾ ਸੀ, ਤੇ ਸ਼ਾਇਦ ਬਾਜਵਾ ਨੇ ਇਹ ਕਿਹਾ ਹੋਣਾ ਵੀ ਇੱਥੇ ਰੋਸ਼ਨ ਕਲਾ ਕੇਂਦਰ ਬਣਾ ਦੇ। ਵਾਹ। ਤੇ ਉਹ ਰੋਸ਼ਨ ਕਲਾ ਕੇਂਦਰ ਹੋਂਦ ਵਿੱਚ ਆਇਆ। ਤੇ ਇਹ ਮੈਨੂੰ ਕਦੀ ਮਹਿਸੂਸ ਹੁੰਦਾ ਸੀ ਕਿ ਮੈਂ ਤਾਂ ਅਜੇ ਜੀਵਤ ਹਾਂ, ਜਿਹੜੇ ਕੇਂਦਰ ਜਾਂ ਜਿਹੜੀਆਂ ਸੰਸਥਾਵਾਂ ਹੈਗੀਆਂ ਉਹ ਤਾਂ ਜਾਣ ਤੋਂ ਬਾਅਦ ਬਣਦੀਆਂ। ਮੈਂ ਗੱਲ ਕੰਵਰ ਨਾਲ ਸਾਂਝੀ ਕੀਤੀ, ਮੈਂ ਯਾਰ ਮੈਂ ਤਾਂ ਅਜੇ ਠੀਕ ਠਾਕ ਹੀ ਹਾਂ ਜੀ। ਉਹ ਕਹਿੰਦੇ ਜੀ ਅਸੀਂ ਇਹੀ ਤਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਜੀਵਤ ਸ਼ਾਇਰ, ਸਾਹਿਤਕਾਰ, ਕਲਾਕਾਰ ਦੇ ਹੁੰਦੇ ਹੋਏ ਵੀ ਉਹਦੇ ਨਾਂ ਤੇ ਕੋਈ ਸੰਸਥਾ ਬਣ ਸਕਦੀ ਆ। ਇਹ ਤਾਂ ਵਧੀਆ ਪਹਿਲ ਕਦਮੀ ਆ ਜੀ ਇਹ। ਹਾਂਜੀ। ਤੇ ਹੁਣ ਮੈਨੂੰ ਖੁਸ਼ੀ ਆ ਕਿ ਉੱਥੇ ਲਗਾਤਾਰ ਮੇਲੇ ਹੁੰਦੇ ਰਹਿੰਦੇ, ਸਾਹਿਤਕ ਮੇਲੇ ਜੀ। 5 ਤਰੀਕ ਨੂੰ ਵੀ ਉੱਥੇ ਮੇਲਾ ਸੀ, ਲਾਲਟਾਂ ਦੀ ਕਤਾਰ, ਤੇ ਉੱਥੇ ਗਾਇਕ ਸੀਗੇ, ਕਵਿਤਾ ਪਾਠ ਵੀ ਹੋਇਆ, ਕਿਤਾਬਾਂ ਵੀ ਰਿਲੀਜ਼ ਹੋਈਆਂ। ਔਰ ਉਸ ਤੋਂ ਵੀ ਵੱਧ ਖੁਸ਼ੀ ਵਾਲੀ ਗੱਲ ਆ ਕਿ ਉੱਥੋਂ ਦੇਸ਼ ਵਿਦੇਸ਼ ਤੋਂ ਲੋਕ ਆਉਂਦੇ ਆ ਜੀ, ਜਿਹੜੇ ਚਾਹਵਾਨ ਹੈਗੇ ਜਾਂ ਕਹਿ ਲਓ ਜਿਹੜੇ ਸ਼ੌਕੀਨ ਹੈਗੇ ਆ ਇੱਦਾਂ ਦੇ ਥਾਵਾਂ 'ਤੇ ਵਿਜ਼ਿਟ ਕਰਨ ਦੇ। ਉਹਨਾਂ ਵਿੱਚ ਮੇਰੀ ਇੱਕ ਅਜ਼ੀਜ਼ਾ ਹੈ ਪੁਸ਼ਪਿੰਦਰ ਜੋਸਨ ਜੀ, ਕੈਨੇਡਾ ਤੋਂ, ਉਹਨਾਂ ਦੇ ਜੀਵਨ ਸਾਥੀ ਆ ਮਲਕੀਤ ਸਿੰਘ ਜੋਸਨ, ਉਹ ਵੀ ਹਰ ਫੰਕਸ਼ਨ 'ਤੇ ਆਉਂਦੇ ਆ। ਇਸ ਵਾਰ ਵੀ ਆਏ ਸੀ। ਮੈਂ ਤਾਂ ਇੱਧਰ ਆ ਗਿਆ ਆਸਟ੍ਰੇਲੀਆ, ਮੈਨੂੰ ਤਾਂ ਜਾਣ ਦਾ ਮੌਕਾ ਨਹੀਂ ਮਿਲਿਆ। ਤੇ ਹੋਰ ਵੀ ਉੱਥੇ ਜਿਹੜੇ ਹੈਗੇ ਆ ਮੇਰੇ ਅਜੀਜ਼ ਹੈਗੇ ਆ, ਅਜੀਜ਼ਾਂ ਤੋਂ ਬਿਨਾਂ ਵੀ ਕਈ ਗਾਇਕ ਹੈਗੇ ਆ, ਚਿੱਤਰਕਾਰ ਹੈਗੇ ਆ, ਤੇ ਸ਼ਾਇਰ ਆ, ਹੋਰ ਲੇਖਕ, ਕਹਾਣੀਕਾਰ ਉਸ ਸੰਸਥਾ ਨਾਲ ਜੁੜੇ ਹੋਏ ਆ। ਉੱਥੇ ਆ ਕੇ ਬੜਾ ਆਨੰਦ ਮਾਣਦੇ ਆ, ਆਪਣਾ ਜਿਹੜਾ ਕ੍ਰੀਏਟਿਵ ਵਰਕ ਹੈ ਉਹ ਵੀ ਕਰਦੇ ਆ।
ਪਿੱਛੇ ਜਾਏ ਲਵਲੀ ਯੂਨੀਵਰਸਿਟੀ ਨੇ ਆਪਣੀ ਵਰਕਸ਼ਾਪ ਵੀ ਉੱਥੇ ਲਾਈ। ਅੱਛਾ ਜੀ। ਮਤਲਬ ਇਹ ਆ ਕਿ ਯੂਨੀਵਰਸਿਟੀਆਂ ਵੀ ਉੱਥੇ ਉਸ ਜਗ੍ਹਾ ਨੂੰ ਤਰਜੀਹ ਦਿੰਦੀਆਂ ਆਪਣੀਆਂ ਵਰਕਸ਼ਾਪਾਂ ਲਾਉਣ ਲਈ ਜੀ। ਤੇ ਕਈ ਡਿਪਾਰਟਮੈਂਟ ਇੱਦਾਂ ਦੇ ਹੈਗੇ ਆ, ਵਿਭਾਗ ਹੈਗੇ ਆ ਸਰਕਾਰ ਦੇ, ਉਹ ਵੀ ਉੱਥੇ ਜਾਣਾ ਪਸੰਦ ਕਰਦੇ ਆ। ਮਤਲਬ ਉਹ ਇੱਕ ਇੱਦਾਂ ਦਾ ਅਦਾਰਾ ਬਣ ਗਿਆ ਕਿ ਜਿੱਦਾਂ ਨਾ ਉਹ ਇੱਕ ਸ਼ਾਂਤੀ ਨਿਕੇਤਨ ਹੁੰਦਾ ਜੀ। ਇੱਕ ਉਸ ਤੋਂ ਵੀ ਵੱਧ ਪ੍ਰਸੰਨਤਾ ਵਾਲੀ ਗੱਲ ਇਹ ਆ ਕਿ ਉਹਨਾਂ ਨੇ ਕੁਦਰਤ ਨਾਲ ਬਹੁਤੀ ਛੇੜਛਾੜ ਨਹੀਂ ਕੀਤੀ। ਵਾਹ ਜੀ ਵਾਹ। ਕੁਦਰਤ ਨੂੰ ਵਿਗਾੜਨ ਦੀ ਕੋਸ਼ਿਸ਼ ਨਹੀਂ ਕੀਤੀ, ਨੇਚਰ ਨੂੰ ਉਵੇਂ ਰੱਖਿਆ ਤੇ ਉਹ ਮੇਰੇ ਲਈ ਬੜਾ ਮਾਣਯੋਗ ਸਥਾਨ ਆ। ਮੇਰੇ ਸ਼ਾਗਿਰਦਾਂ ਨੇ ਮੈਨੂੰ ਮੇਰੇ ਨਾਂ ਨੂੰ ਹੋਰ ਉੱਚਾ ਕੀਤਾ ਜੀ। ਜਿੱਦਾਂ ਇਹ ਤੁਹਾਡੇ ਇੱਕ ਤਰ੍ਹਾਂ ਦਾ ਇਹਦੇ ਤੋਂ ਉੱਤੇ ਦਾ ਸਨਮਾਨ ਕੋਈ ਹੋ ਹੀ ਨਹੀਂ ਸਕਦਾ, ਪਰ ਮੈਂ ਦੇਖਿਆ ਵੀ ਤੁਸੀਂ ਕਿਤੇ ਸਨਮਾਨਾਂ ਦੇ ਵਿੱਚ ਕੋਈ ਇੰਨਾ ਸ਼ਮੂਲੀਅਤ ਵੀ ਨਹੀਂ ਕਰਦੇ। ਸ਼ਾਇਦ ਤੁਹਾਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਜਿਹੜੇ ਇਦਾਂ ਦੇ ਮਿਲ ਚੁੱਕੇ ਇਨਾਮ ਵੀ ਜਿਹੜੇ ਇਨਾਮ ਜਿਹੜੇ ਹੈਗੇ, ਕਿਉਂਕਿ ਗੁਰਨਾਮ ਸਿੰਘ ਤੀਰ ਹੁਣੀ ਮੈਨੂੰ ਚੇਤੇ ਆ ਜਾਂਦੇ, ਉਹ ਬਿਆਨ ਕਰਦੇ ਹੁੰਦੇ ਸੀ ਵੀ ਲੇਖਕਾਂ ਦੇ ਲਈ ਇਨਾਮ ਲੈਣਾ ਜਿਹੜਾ ਆ ਉਹ ਪਹਿਲ ਦਾ ਜਾਂ ਕਹਿ ਲਓ ਤਰਜੀਹ ਹੁੰਦੀ ਆ, ਅਨਲੈਸ ਕਿ ਕੁਝ ਹੋਰ ਕੀਤਾ ਜਾਵੇ। ਸਰ ਦਲਜੀਤ ਸਿੰਘ ਜੀ, ਮੈਂ ਤੁਹਾਨੂੰ ਸੱਚ ਦੱਸਾਂ, ਮੈਨੂੰ ਕਿਸੇ ਨੇ ਸਨਮਾਨ ਦੇਣਾ ਨਹੀਂ ਹੈ। ਅੱਛਾ ਜੀ, ਠੀਕ ਹੈ। ਨਾ ਕੋਈ ਅਵਾਰਡ ਮੈਨੂੰ ਮਿਲਣਾ ਤੇ ਨਾ ਮੈਂ ਲੈਣਾ। ਅੱਛਾ ਜੀ, ਠੀਕ ਹੈ। ਕਿਉਂਕਿ ਮੈਂ ਕਿਸੇ ਵੀ ਸਰਕਾਰੀ ਫੰਕਸ਼ਨ ਦੇ ਵਿੱਚ ਜਾਂਦਾ ਨਹੀਂ। ਅੱਛਾ ਜੀ। ਮੈਨੂੰ ਸੱਦੇ ਆਉਂਦੇ ਆ, ਸ਼ਾਇਦ ਕਦਮੀ ਦਿੱਲੀ ਵਾਲਿਆਂ ਨੇ ਮੈਨੂੰ ਬਹੁਤ ਜ਼ੋਰ ਲਾਇਆ। ਕਲਾ ਪ੍ਰੀਸ਼ਦ ਹੋਇਆ, ਭਾਸ਼ਾ ਵਿਭਾਗ ਪੰਜਾਬ ਹੈ, ਉਹਨਾਂ ਨੇ ਕਿਹਾ ਤੁਹਾਡੇ ਬਾਰੇ ਅਸੀਂ ਸਪੈਸ਼ਲ ਪ੍ਰੋਗਰਾਮ ਰੱਖਦੇ ਹਾਂ, ਤੁਹਾਨੂੰ ਅਵਾਰਡ ਵੀ ਦਿੰਦੇ ਹਾਂ, ਸਨਮਾਨ ਵੀ ਦਿੰਦੇ ਹਾਂ। ਵੱਖ-ਵੱਖ ਅਦਾਰਿਆਂ ਨੇ ਕਈਆਂ ਨੇ ਕਿਹਾ, ਪਹੁੰਚ ਵੀ ਕੀਤੀ ਵੀ ਤੁਹਾਨੂੰ ਅਸੀਂ ਕੋਈ ਅਵਾਰਡ ਦਿੰਦੇ ਹਾਂ, ਤੁਸੀਂ ਆਓ ਤਾਂ ਸਹੀ। ਮੈਂ ਕਿਹਾ ਨਹੀਂ, ਜਿਹੜੇ ਮੇਰਾ ਅਵਾਰਡ, ਮੇਰਾ ਸਨਮਾਨ ਉਹ ਮੇਰੇ ਲੋਕ ਆ, ਮੇਰੇ ਪਾਠਕ ਹੈਗੇ ਆ ਜਿਨ੍ਹਾਂ ਲਈ ਮੈਂ ਲਿਖਦਾ। ਤੇ ਮੈਂ ਅਜੇ ਇੰਨਾ ਵੱਡਾ ਨਹੀਂ ਹੋਇਆ ਕਿ ਮੈਂ ਤੁਹਾਡੇ ਸਨਮਾਨ ਲਵਾਂ। ਠੀਕ ਹੈ। ਜ਼ਮੀਨ ਨਾਲ ਜੁੜਿਆ ਹੋਇਆ ਸ਼ਹਿਰ ਆ, ਮੈਂ ਤਾਂ ਲੋਕਾਂ ਦੇ ਨਾਲ ਖੜਾ ਜੀ, ਠੀਕ ਨਹੀਂ। ਸੋ ਇਹ ਆ ਕਿ ਮੈਂ ਪਹਿਲਾਂ ਰੇਡੀਓ ਟੀਵੀ ਤੇ ਵੀ ਜਾਂਦਾ ਰਿਹਾ, ਦੂਰਦਰਸ਼ਨ ਤੇ ਆਕਾਸ਼ਬਾਣੀ ਜਲੰਧਰ ਦਾ ਮੈਂ ਅਪਰੂਵਡ ਪੋਇਟ ਆ ਕਿਸੇ ਵੇਲੇ ਦਾ, ਬੜਾ ਪੁਰਾਣਾ ਜੀ। ਤੇ ਲੇਕਿਨ ਮੈਂ ਉੱਥੇ ਵੀ ਨਹੀਂ ਜਾਂਦਾ। ਕਿਸੇ ਸਰਕਾਰੀ ਅਦਾਰੇ ਦਾ ਨਾ ਮੈਂ ਕੋਈ ਸੱਦਾ ਪੱਤਰ ਪ੍ਰਵਾਨ ਕਰਦਾ, ਨਾ ਮੈਂ ਕੋਈ ਅਵਾਰਡ ਲੈਣਾ। ਹਾਲਾਂਕਿ ਬਹੁਤ ਲੇਖਕਾਂ ਵਿੱਚ ਦੌੜ ਲੱਗੀ ਪਈ ਆ, ਸਾਨੂੰ ਆਹ ਸਨਮਾਨ ਮਿਲ ਜਾ, ਸਾਨੂੰ ਆਹ ਮਿਲ ਜਾ। ਸਾਨੂੰ ਕੋਈ ਚਾਅ ਨਹੀਂ ਇਸ ਗੱਲ ਦਾ ਜੀ, ਠੀਕ ਹੈ। ਅਸੀਂ ਇਸ ਸਨਮਾਨ ਦੀ ਜਾਂ ਅਵਾਰਡ ਦੀ ਦੌੜ ਵਿੱਚ ਸ਼ਾਮਲ ਹੀ ਨਹੀਂ ਹੈਗੇ। ਤੇ ਸ਼ਾਇਦ ਹੋਣਾ ਵੀ ਇੱਦਾਂ ਹੀ ਚਾਹੀਦਾ ਆ। ਤੁਸੀਂ ਗੱਲ ਕੀਤੀ ਆਕਾਸ਼ਬਾਣੀ ਦੀ, ਕਿ ਆਕਾਸ਼ਬਾਣੀ ਦੇ ਵਿੱਚ ਤੁਸੀਂ ਅਪਰੂਵਡ ਇੱਕ ਪੋਇਟ ਦੇ ਤੌਰ ਦੇ ਉੱਤੇ ਜਾਂਦੇ ਰਹੇ ਹੋ। ਉਹਨਾਂ ਦਾ ਤਾਂ ਬੜੇ ਰੂਲਸ ਸਖਤ ਹੁੰਦੇ ਆ ਕਿ ਸ਼ਬਦਾਵਲੀ ਦੇ ਉੱਤੇ ਆਪਾਂ ਖਾਸ ਜਿਹੜਾ ਧਿਆਨ ਰੱਖਣਾ। ਪਰ ਅੱਜ ਦਾ ਜੇ ਅਸੀਂ ਜ਼ਮਾਨਾ ਦੇਖੀਏ, ਅੱਜ ਦੇ ਯੁੱਗ ਦੇ ਵਿੱਚ ਜਿਹੜੀ ਗਾਇਕੀ ਦੇ ਵਿੱਚ ਜਿਹੜੀ ਸ਼ਬਦਾਵਲੀ ਆ ਉਹ ਤਾਂ ਮਨਫੀ ਸ਼ਾਇਦ ਹੋ ਗਈ ਆ। ਮਿਊਜ਼ਿਕ ਇੰਨਾ ਭਾਰੀ ਹੋ ਗਿਆ, ਸ਼ੋਰ ਸ਼ਰਾਬਾ ਜਿਹੜਾ ਇੰਨਾ ਜ਼ਿਆਦਾ ਹੈਵੀ ਹੋ ਗਿਆ। ਉਹ ਸ਼ਬਦਾਵਲੀ ਜਿਹਦਾ ਗਜ਼ਲ ਦਾ ਮੇਨ ਆਧਾਰ ਜਿਹੜਾ ਹੈ ਹੀ ਸ਼ਬਦਾਵਲੀ ਆ। ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਫਿਊਚਰ ਹੈ ਅੱਗੇ, ਜਾਂ ਸਾਨੂੰ ਇਹ ਨੈਤਿਕ ਤੌਰ ਦੇ ਉੱਤੇ ਕਬੂਲ ਗੱਲ ਕਰ ਲੈਣੀ ਚਾਹੀਦੀ ਹੈ ਕਿ ਸ਼ਬਦਾਵਲੀ ਵਾਲੇ ਪਾਸਿਓਂ ਅਸੀਂ ਧਿਆਨ ਹਟਾ ਲਿਆ? ਦਲਜੀਤ ਜੀ, ਜਿਹੜਾ ਰੇਡੀਓ ਹੈ ਨਾ ਜੀ, ਆਕਾਸ਼ਬਾਣੀ ਜਾਂ ਆਲ ਇੰਡੀਆ ਰੇਡੀਓ, ਉਹਦਾ ਪੱਧਰ ਬਹੁਤ ਉੱਚਾ ਸੀ। ਵਾਹ। ਉਹਦਾ ਪੱਧਰ ਕਿਸੇ ਵੀ ਜਿਹੜਾ ਮੀਡੀਆ ਅਦਾਰਾ ਹੈ ਉਹਦੇ ਨਾਲੋਂ ਉੱਚਾ ਸੀ, ਕਿਉਂਕਿ ਉੱਥੇ ਜਿਹੜਾ ਅਪਰੂਵਡ ਪੋਇਟ ਆ ਉਹਦੀਆਂ ਹੀ ਰਚਨਾਵਾਂ ਗਾਈਆਂ ਜਾ ਸਕਦੀਆਂ ਸੀ ਉਸ ਵੇਲੇ ਜੀ। ਤੇ ਜਿਹੜਾ ਅਪਰੂਵਡ ਗਾਇਕ ਹੈਗਾ ਉਹੀ ਗਾ ਸਕਦਾ ਸੀ। ਉਹਨਾਂ ਵਿੱਚ ਵੀ ਇੱਕ ਤਰ੍ਹਾਂ ਸੈਂਸਰ ਸੀ, ਇੱਕ ਤਰ੍ਹਾਂ ਉਹਨਾਂ ਵਿੱਚ ਵੀ ਗ੍ਰੇਡਿੰਗ ਹੁੰਦੀ ਸੀ, A ਕਲਾਸ ਗਾਇਕ, B ਕਲਾਸ, C ਕਲਾਸ ਤੱਕ। ਅੱਛਾ ਜੀ। ਤੇ ਉਹਨਾਂ ਨੇ ਦੇਖੋ ਬਹੁਤ ਵਧੀਆ ਬੰਦੇ ਹੋ ਗਏ ਜਿਨ੍ਹਾਂ ਨੇ ਪ੍ਰੋਗਰਾਮ ਬਣਾਏ ਹੋਗੇ। ਨੌਜਵਾਨਾਂ ਵਾਸਤੇ ਉਹਨਾਂ ਨੇ ਜਮਾਂ ਤਰੰਗ ਬਣਾਇਆ, ਜਮਾਂ ਤਰੰਗ ਪ੍ਰੋਗਰਾਮ। ਹਾਂਜੀ ਜੀ। ਬੱਚਿਆਂ ਲਈ ਬਾਲਵਾੜੀ ਬਣਾਇਆ ਹੋਇਆ ਸੀ, ਝਿਲਮਿਲ ਤਾਰੇ, ਕਿਸਾਨਾਂ ਲਈ ਦਿਹਾਤੀ ਪ੍ਰੋਗਰਾਮ, ਬਹੁਤ ਸ਼ਾਨਦਾਰ ਤਰਤੀਬ ਨਾਲ ਪ੍ਰੋਗਰਾਮ ਬਣਾਏ ਹੋਏ ਸੀ। ਉਹ ਭੈਣਾਂ ਲਈ ਬਣਾਇਆ ਸੀ ਨਾਰੀ ਸੰਸਾਰ। ਸੋ ਉਹ ਬੰਦੇ ਉਸ ਵੇਲੇ ਕੰਮ ਕਰਦੇ ਸੀ। ਜਦੋਂ ਕਿਤੇ ਜਾਈਦਾ ਸੀ ਤਾਂ ਸਾਰੇ ਬੰਦੇ ਬਿਜ਼ੀ ਹੁੰਦੇ ਸੀ। ਅੱਛਾ ਜੀ। ਤੇ ਕਿਸੇ ਵੇਲੇ ਮੈਂ ਰੇਡੀਓ ਦੇ ਉੱਪਰ ਸਭ ਨਾਲੋਂ ਵੱਧ ਗਾਇਆ ਜਾਣ ਵਾਲਾ ਸ਼ਾਇਰ ਮੈਂ ਸੀ। ਅੱਛਾ ਜੀ, ਵਾਹ ਜੀ ਵਾਹ। ਮੈਂ ਕਿਸੇ ਤੱਕ ਪਹੁੰਚ ਨਹੀਂ ਸੀ ਕਰਦਾ, ਹੁਣ ਵੀ ਨਹੀਂ ਕਰਦਾ। ਤੇ ਉੱਥੇ ਮੇਰੀਆਂ ਫਾਈਲਾਂ ਪਈਆਂ ਹੁੰਦੀਆਂ ਸੀ ਜਾਂ ਕਿਤਾਬਾਂ ਪਈਆਂ ਹੁੰਦੀਆਂ ਸੀ ਆਕਾਸ਼ਬਾਣੀ ਦੇ ਦਫ਼ਤਰ ਦੇ ਵਿੱਚ। ਅੱਛਾ ਜੀ। ਗਾਇਕ ਜਾਂਦੇ ਸੀ, ਉਹ ਫੋਲਾ ਫਾਲੀ ਕਰਦੇ ਸੀ। ਅੱਛਾ, ਠੀਕ ਹੈ। ਦੇਖੋ ਕਿੰਨੀ ਇਮਾਨਦਾਰੀ ਸੀ। ਵਾਹ ਜੀ ਵਾਹ। ਹੁਣ ਤਾਂ ਪਹੁੰਚ ਕਰਦੇ ਆ ਨਾ, ਮੇਰਾ ਗੀਤ ਗਾ ਦੇ, ਵਾਹ ਜੀ ਵਾਹ। ਤੇ ਉਹਨਾਂ ਨੇ ਫਾਈਲਾਂ ਚੁੱਕਣੀਆਂ, ਖੋਲ ਕੇ ਕਿਸੇ ਦਾ ਵੀ ਜਿਹੜਾ ਗੀਤ ਵਧੀਆ ਹੈ ਉਹ ਗਾ ਦੇਣਾ। ਵਾਹ ਜੀ ਵਾਹ। ਅੱਛਾ ਜੀ। ਜਦੋਂ ਮੈਂ ਜਾਣਾ ਤਾਂ ਉਹ ਜਿਹੜਾ ਗੀਤ ਰਿਕਾਰਡਿੰਗ ਕਰਦੀ ਸੀ ਲੇਡੀ ਸੀ, ਕਹਿੰਦੇ ਰੋਸ਼ਨ ਜੀ ਤੁਹਾਡਾ ਅਸੀਂ 2 ਗੀਤ ਨਵੇਂ ਲੈ ਕੇ ਆ ਰਹੇ ਹਾਂ।
ਅੱਛਾ ਜੀ, ਠੀਕ ਤੁਹਾਨੂੰ ਹੈ। ਅਸੀਂ ਬਹੁਤ ਗਵਾਇਆ, ਹੁਣ ਜਦੋਂ ਕਿਤੇ ਮਿਲਦੇ ਆ ਤੁਹਾਨੂੰ ਅਸੀਂ ਬਹੁਤ ਗਵਾਇਆ। ਫਿਰ ਰੇਡੀਓ ਤੇ ਇੱਕ ਸੁਣਨਾ ਵੀ, ਬਾਕੀ ਹੁਣ ਦੱਸਣਾ ਬੜਾ ਚਾਹ ਹੋਣਾ ਉਹਨਾਂ ਉਹ ਦਿਨਾਂ 'ਚ। ਇਦਾਂ ਜੀ ਕਿ ਜਿਹੜਾ ਅਪਰੂਵਡ ਪੋਇਟ ਆ ਨਾ ਜਾਂ ਗਾਇਕ, ਹਾਂਜੀ ਉਹਦੇ ਗੀਤ ਤੋਂ ਪਹਿਲਾਂ ਉਹਨਾਂ ਨੂੰ ਨਾਂ ਲੈਣਾ ਪੈਂਦਾ। ਹਾਂ। ਰਚਨਾ ਗੁਰਦਿਆਲ ਰੋਸ਼ਨ ਦੀ, ਹਾਂਜੀ ਹਾਂ, ਇਹ ਲਾਜ਼ਮੀ ਸੀ। ਲਾਜ਼ਮੀ ਸੀ ਜੀ। ਤੇ ਫਿਰ ਸਾਨੂੰ ਉਹਦੀ ਰਾਇਲਟੀ ਮਿਲਦੀ ਸੀ। ਅੱਛਾ ਜੀ, ਉਹ ਰਾਇਲਟੀ ਸਾਨੂੰ ਸਾਲ ਬਾਅਦ ਮਿਲ ਜਾਂਦੀ ਸੀ। ਵਾਹ ਜੀ ਵਾਹ, ਅੱਛਾ। ਬੜੇ ਵਧੀਆ ਵਧੀਆ ਅਸੂਲ ਸੀ। ਹੁਣ ਤਾਂ ਨਾ ਦੂਰਦਰਸ਼ਨ ਦਾ ਉਹ ਪੱਧਰ ਰਿਹਾ, ਜੀ। ਨਾ ਬਾਕੀ ਅਦਾਰਿਆਂ ਦਾ ਰਿਹਾ। ਗਾਇਕੀ ਤਾਂ ਤੁਸੀਂ ਛੱਡ ਹੀ ਦਿਓ। ਉਹ ਕਈ ਵਾਰੀ ਹੁਣ ਮੈਂ YouTube ਤੇ ਕੁਝ ਬਹਿਸਾਂ ਸੁਣਨੀਆਂ ਹੁੰਦੀਆਂ, ਉਹਦੇ ਵਿੱਚ ਮਸ਼ਹੂਰੀ ਆ ਜਾਂਦੀ ਹੈ, ਸ਼ਰਮ ਆਉਂਦੀ ਹੈ ਗੀਤ ਸੁਣ ਕੇ। ਵਾਹ। ਨਾ ਕਿਸੇ ਨੂੰ ਗਾਉਣਾ ਆਉਂਦਾ, ਨਾ ਕਿਸੇ ਦੀ ਸ਼ਬਦਾਵਲੀ ਵਧੀਆ ਹੁੰਦੀ ਆ, ਨਕਮੀਆਂ ਵੀਡੀਓ ਬਣਾਈਆਂ ਹੁੰਦੀਆਂ, ਪਤਾ ਨਹੀਂ ਆਪਣਾ ਪੰਜਾਬ ਤੁਰ ਕਿੱਧਰ ਨੂੰ ਪਿਆ। ਨਾ ਗਾਇਕੀ ਰਹੀ, ਨਾ ਕੋਈ ਸ਼ਾਇਰੀ ਰਹੀ, ਨਾ ਕੋਈ ਬਹੁਤਾ ਕਰਕੇ। ਤੇ ਜਿਹੜੀ ਗੰਭੀਰਤਾ ਹੈ ਇਸ ਮਾਮਲੇ 'ਚ ਉਹ ਖਤਮ ਹੋ ਗਈ ਲਗਭਗ। ਵਾਹ ਜੀ ਵਾਹ। ਤੇ ਕੋਈ ਸਾਡੇ ਜਾਂਦੇ, ਕਿਉਂਕਿ ਟਾਈਮ ਬਹੁਤ ਹੋ ਗਿਆ, ਪਰ ਮੈਂ ਅਜੇ ਵੀ ਬੰਦ ਨਹੀਂ ਕਰਨਾ ਚਾਹੁੰਦਾ ਸੀ। ਤੇ ਇਹ ਆਸ ਜ਼ਰੂਰ ਰੱਖੂੰਗਾ ਕਿ ਨੈਕਸਟ ਟਾਈਮ ਜਦੋਂ ਆਉਣਾ ਤਾਂ ਨਵੇਂ ਸਵਾਲ ਅਜੇ ਮੇਰੇ ਜਿਹਨ 'ਚ ਬਹੁਤ ਹੈ, ਕਿਉਂਕਿ ਜੇ ਜਵਾਬ ਜਿਹੜੇ ਆ ਤੁਹਾਡੇ ਤੋਂ ਲੈਣੇ ਆ, ਤੇ ਤੁਹਾਡੀਆਂ ਗਜ਼ਲਾਂ ਵੀ ਸੁਣਨੀਆਂ ਸੀ ਆਪਾਂ, ਪਰ ਸਮਾਂ ਬਹੁਤ ਹੋ ਗਿਆ। ਗੰਭੀਰਤਾ ਦਾ ਜਿਹੜਾ ਚਿੰਤਨ ਦੀ ਗੱਲ ਤੁਸੀਂ ਕੀਤੀ ਆ, ਉਹ ਜਿਹੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਕੋਈ ਜਾਂਦੇ ਜਾਂਦੇ ਇੱਕ ਗੰਭੀਰਤਾ ਦਾ ਸੰਦੇਸ਼ ਜ਼ਰੂਰ ਦੇ ਕੇ ਜਾਓ। ਦੇਖੋ ਜੀ, ਗੰਭੀਰਤਾ ਇਹ ਆ ਕਿ ਮੈਂ ਤਾਂ ਕਹਿੰਦਾ ਵੀ ਜਿਹੜੇ ਜਿੰਨੇ ਵੀ ਝਗੜੇ ਹੋ ਰਹੇ ਆ, ਖਾਸ ਤੌਰ ਤੇ ਭਾਰਤ ਦੇ ਵਿੱਚ, ਜੀ, ਉਹ ਮਜ਼ਹਬ ਤੋਂ ਹੋ ਰਹੇ ਆ। ਜਿਹੜੀ ਮੇਰੀ ਸੋਚ ਆ, ਮੈਂ ਕਹਿੰਦਾ ਵੀ ਇਨਸਾਨੀਅਤ ਤੋਂ ਵੱਡਾ ਕੋਈ ਮਜ਼ਹਬ ਨਹੀਂ ਹੈ, ਕੋਈ ਵੱਡਾ ਧਰਮ ਨਹੀਂ ਹੈ। ਇਨਸਾਨੀਅਤ ਦੇ ਧਰਮ ਨੂੰ ਮੰਨੋ। ਤੁਸੀਂ ਆਪਣੀ ਵਿਚਾਰਧਾਰਾ, ਜਿਹੜਾ ਤੁਹਾਡਾ ਕੋਈ ਰਸਤਾ ਹੈ, ਅਸੀਂ ਉਹਦੇ ਵਿੱਚ ਖਲਲ ਨਹੀਂ ਪਾਉਣਾ ਚਾਹੁੰਦੇ। ਤੁਸੀਂ ਰੱਖੋ ਆਪਣੀ ਵਿਚਾਰਧਾਰਾ ਨੂੰ ਅਲੱਗ ਰੱਖੋ, ਆਪਣੇ ਮਿਸ਼ਨਾਂ ਨੂੰ ਅਲੱਗ ਰੱਖੋ, ਲੇਕਿਨ ਜਿੱਥੋਂ ਤੱਕ ਇਨਸਾਨੀਅਤ ਦੀ ਗੱਲ ਹੈ, ਪਹਿਲਾਂ ਸਾਨੂੰ ਜਿਹੜੀ ਇਨਸਾਨੀਅਤ ਦੀ ਗੱਲ ਹੈ ਉਹ ਕਰਨੀ ਚਾਹੀਦੀ ਆ। ਇਨਸਾਨੀਅਤ ਦਾ ਜਿਹੜਾ, ਜੇ ਅਸੀਂ ਇਨਸਾਨ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਇਨਸਾਨੀਅਤ ਦੇ ਰਸਤੇ ਤੇ ਚੱਲਣਾ ਪਏਗਾ। ਵਾਹ ਜੀ ਵਾਹ। ਤੇ ਦੋਸਤੋ, ਬਹੁਤ ਵਧੀਆ ਗੱਲਬਾਤ ਜਿਹੜੀ ਹੋਈ ਆ, ਤੇ ਬਹੁਤ ਵਧੀਆ ਲੱਗਾ, ਕਿਉਂਕਿ ਜਦੋਂ ਕੋਈ ਸ਼ਖਸੀਅਤ ਜਿਹੜਾ ਐਡਾ ਵੱਡਾ ਮੁਕਾਮ ਹੋਵੇ, ਉਹਦੇ ਨਾਲ ਗੱਲਬਾਤ ਕਰਨੀ, ਉਹਨਾਂ ਤੋਂ ਸਿੱਖਣ ਨੂੰ ਬੜਾ ਕੁਛ ਜਿਹੜਾ ਮਿਲਦਾ ਆ। ਤੇ ਅੱਜ ਜ਼ਰੂਰ ਤੁਸੀਂ ਵੀ ਕੁਛ ਅਰੂਜ਼ ਬਾਰੇ ਸਿੱਖਿਆ ਹੋਵੇਗਾ, ਗਜ਼ਲ ਵਾਲੇ। ਤੇ ਜੇ ਤੁਹਾਡੇ ਸਵਾਲ ਆ, ਤੁਸੀਂ ਗੁਰਦਿਆਲ ਰੋਸ਼ਨ ਜੀ ਹੁਣਾਂ ਦੇ ਨਾਲ ਕਦੀ ਵੀ ਸੰਪਰਕ ਕਰ ਸਕਦੇ ਆ। ਇਹਨਾਂ ਬਾਰੇ ਕਿਹਾ ਜਾਂਦਾ ਵੀ ਉਸਤਾਦ ਜੀ ਸੌਂਦੇ ਹੀ 4-5 ਘੰਟੇ ਆ, ਜੋ ਬਾਗਲਾ ਸਾਹਿਬ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਜਿਹੜੀ ਜੀਵਨ ਆ ਗਜ਼ਲ ਨੂੰ ਸਮਰਪਿਤ ਕੀਤਾ ਹੋਇਆ। ਤੇ ਸਾਡਾ ਵੀ ਸਜਦਾ ਇਹਨਾਂ ਨੂੰ, ਤੇ ਅਸੀਂ ਇਹ ਅਰਦਾਸ ਵੀ ਕਰਦੇ ਹਾਂ ਕਿ ਇਹਨਾਂ ਦੀ ਲੰਬੀ ਉਮਰ ਹੋਵੇ, ਤੇ ਹੋਰ ਵੀ ਗਜ਼ਲ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਕੰਮ ਕਰਨ, ਤੰਦਰੁਸਤ ਰਹਿਣ। ਤੇ ਹੁਣ ਇਜਾਜ਼ਤ ਚਾਹੁੰਦੇ ਹਾਂ। ਤੇ ਉਸਤਾਦ ਜੀ, ਹੁਣ ਫਿਰ ਨੈਕਸਟ ਜਦੋਂ ਵੀ ਕਿਤੇ ਆਏ ਤਾਂ ਆਪਾਂ ਜ਼ਰੂਰ ਮਿਲਾਂਗੇ। ਠੀਕ ਹੈ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਡੋਜ਼ ਟੀਵੀ ਦੇ ਵਿਹੜੇ ਆਏ। ਤੇ ਦੋਸਤੋ, ਕਿੱਦਾਂ ਦਾ ਲੱਗਾ ਪ੍ਰੋਗਰਾਮ, ਤੁਸੀਂ ਸਾਡੇ ਨਾਲ ਇਹ ਸਾਂਝਾ ਕਰ ਸਕਦੇ ਹੋ, ਫੀਡਬੈਕ ਆਪਣੀ ਦੇ ਸਕਦੇ ਹੋ। ਮਿਲਾਂਗੇ ਅਗਲੇ ਪ੍ਰੋਗਰਾਮ ਸਨਮੁਖ ਦੇ ਅਗਲੀ ਕਿਸ਼ਤ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ। ਉਸ ਤੱਕ ਆਪਣਾ ਖਿਆਲ ਰੱਖਿਓ ਜੀ। ਸਤਿ ਸ੍ਰੀ ਅਕਾਲ।